ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਬਲਵੰਤ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ ਪ੍ਰੋਗਰਾਮ ਖਬਰ ਤੇ ਨਜ਼ਰ ਵਿੱਚ ਹੁੰਦੇ ਨੇ ਸਾਡੇ ਨਾਲ ਬਲਤੇਜ ਬੰਨੂ ਜੀ ਦੱਸਦੇ ਨੇ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਛ ਵਾਪਰਿਆ। ਖਬਰਾਂ ਤੇ ਨਜ਼ਰ ਫੇਰਾਂਗੇ। ਖਬਰਾਂ ਤੋਂ ਬਾਅਦ ਜੇ ਤੁਹਾਡਾ ਵੀ ਕੋਈ ਸਵਾਲ ਹੋਇਆ ਤੇ ਤੁਸੀਂ ਕਰ ਸਕੋਗੇ 4082725200 ਸਟੂਡੀਓ ਦਾ ਫੋਨ ਨੰਬਰ ਹੈ, ਇਸ 'ਤੇ ਕਾਲ ਕਰ ਸਕੋਗੇ। ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪਾਂਸਰ ਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਖਾਲਸਾ ਇੰਸ਼ੋਰੈਂਸ ਏਜੰਸੀ ਸੈਨੋਜੇ 4082722500, ਗੁਰਦੀਪ ਸਿੰਘ ਵਿਰਦੀ, ਕਲੋਵਸ ਤਨਾਮ ਸਿੰਘ ਸ਼ੇਰਗਿਲ ਸਲਮਾ, ਬੀਸਲਾ ਪਰਿਵਾਰ, ਮਨਜੀਤ ਸਿੰਘ ਦੀਵਾਨਾ ਫਰਜ਼ਨੋ, ਗੁਰਚਰਨ ਸਿੰਘ ਬੇਕਰਸਵੇਲ, ਯੰਡਰ ਹੋਮ ਲੋਨ ਰੀਅਲ ਸਟੇਟ ਵਾਲੇ ਮੋਹਨ ਚੀਮਾ ਜੀ, ਜਿਨ੍ਹਾਂ ਦਾ ਫੋਨ ਨੰਬਰ 5599052575। ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਪ੍ਰੋਗਰਾਮਾਂ ਨੂੰ ਸਪਾਂਸਰ ਕਰ ਦਿਓ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਬੰਨੂ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਧੰਨਵਾਦ ਜੀ, ਮਿਹਰਬਾਨੀ। ਸਭ ਤੋਂ ਪਹਿਲਾਂ ਗੱਲ ਕਰੀਏ ਸਰਹੱਦਾਂ ਤੇ ਅੱਜ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਜਾਊਗੀ। ਉਹਦੀ ਅੱਜ 23 ਮਾਰਚ ਹੈ ਇੱਥੋਂ ਦੇ ਹਿਸਾਬ ਦੇ ਨਾਲ, ਔਰ ਇਸ ਦਿਨ ਸ਼ਹੀਦ ਆਜ਼ਮ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਹੋਰਾਂ ਨੂੰ ਫਾਂਸੀ ਦਿੱਤੀ ਗਈ ਸੀ। ਇਹ ਉਹਨਾਂ ਦਾ ਸ਼ਹੀਦੀ ਦਿਨ ਹੈ। ਜਿਹੜੇ ਕਿਸਾਨ ਦਿੱਲੀ ਦੀਆਂ ਸਰਹੱਦਾਂ ਦੇ ਉੱਤੇ ਬੈਠੇ ਆ, 26 ਤਰੀਕ ਨੂੰ 4 ਮਹੀਨੇ ਹੋ ਜਾਣੇ ਆ ਇਹਨਾਂ ਨੂੰ ਬੈਠਿਆਂ ਹੋਇਆ, ਔਰ ਉੱਥੇ ਵੱਖੋ ਵੱਖਰੇ ਦਿਨ ਜਿਹੜੇ ਉਹ ਮਨਾਏ ਜਾ ਰਹੇ ਨੇ। ਕਈ ਦਿਨ, ਕਈ ਤਿਉਹਾਰ ਜਿਹੜੇ ਆਏ ਉਹ ਵੀ ਉੱਥੇ ਮਨਾਏ ਗਏ। ਇਹ ਵੀ ਬੜਾ ਅਹਿਮ ਹੈ ਕਿ ਇਸ ਦਿਨ ਅੱਜ ਵੀ ਨੌਜਵਾਨਾਂ ਦਾ ਜਿਹੜਾ ਹੀਰੋ ਹੈ ਭਗਤ ਸਿੰਘ, ਉਹਨਾਂ ਦਾ ਸ਼ਹੀਦੀ ਦਿਨ ਜਿਹੜਾ ਉਹ ਮਨਾਇਆ ਜਾਊਗਾ। ਬੇਸ਼ੱਕ ਜਿਹੜੀਆਂ ਸਰਕਾਰਾਂ ਨੇ ਜਾਂ ਰਾਜਨੀਤਿਕ ਪਾਰਟੀਆਂ ਨੇ ਉਹ ਇਸ ਦਿਨ ਦੇ ਉੱਤੇ ਇਸ਼ਤਿਹਾਰ ਦੇ ਕੇ ਜਾਂ ਜਿਹੜੇ ਬੁੱਤ ਨੇ ਉਹ ਸਾਫ਼ ਕਰਕੇ ਉਹਨਾਂ ਦੇ ਉੱਤੇ ਜਿਹੜੇ ਫੁੱਲ ਨੇ ਉਹ ਪਾ ਦਿੰਦੇ ਨੇ ਤੇ ਮੁੜ ਕੇ 1 ਸਾਲ ਦੇ ਵਾਸਤੇ ਭੁੱਲ ਜਾਂਦੇ ਆ। ਇਹ ਇੱਕ ਸਾਜ਼ਿਸ਼ ਦੇ ਤਹਿਤ ਜਿਹੜਾ ਭਗਤ ਸਿੰਘ ਸੀ ਉਹ ਪਿਸਤੌਲ ਵਾਲਾ ਕੱਢ ਲਿਆ ਔਰ ਪੋਸਟਰ ਬॉय ਦੇ ਰੂਪ ਦੇ ਵਿੱਚ ਪ੍ਰਸਿੱਧ ਕਰ ਦਿੱਤਾ, ਜਦੋਂ ਕਿ ਇੱਕ ਫਿਲਾਸਫਰ ਜਿਹੜਾ ਭਗਤ ਸਿੰਘ ਸੀ ਉਹਨੂੰ ਲੁਕੋ ਲਿਆ ਜਿਹੜਾ ਉਹ ਗਿਆ। ਔਰ ਜਿਹੜਾ ਭਗਤ ਸਿੰਘ ਦਾ ਸੰਦੇਸ਼ ਹੈ ਉਹ ਅੱਜ ਵੀ ਬੜਾ ਕਲੀਅਰ, ਔਰ ਸਗੋਂ ਜੇ ਹਾਲਾਤ ਦੇ ਮੁਤਾਬਕ ਦੇਖੀਏ ਤਾਂ ਅੱਜ ਉਸ ਭਗਤ ਸਿੰਘ ਹੋਰਾਂ ਦੇ ਜਿਹੜਾ ਸੰਦੇਸ਼ ਸੀਗਾ ਉਹਦੀ ਜ਼ਰੂਰਤ ਜਿਹੜੀ ਉਸ ਵੇਲੇ ਜਿੰਨੀ ਸੀ ਉਨੀ ਅੱਜ ਵੀ ਉਹ ਦਿਸਦੀ ਹੈ। ਸ਼ਹੀਦ ਭਗਤ ਸਿੰਘ ਹੋਰਾਂ ਦਾ ਚਾਚਾ ਅਜੀਤ ਸਿੰਘ ਦੀ ਜਿਹੜਾ ਪਗੜੀ ਸੰਭਾਲ ਜੱਟਾ ਲਹਿਰ, ਕਿਉਂਕਿ ਉਹ ਮੋਢੀਆਂ ਦੇ ਵਿੱਚੋਂ ਇੱਕ ਸਨ, ਉਦੋਂ ਇਸ ਲਹਿਰ ਦੀ ਲੋੜ ਕਿਉਂ ਪਈ ਔਰ ਇਸ ਲਹਿਰ ਨੇ 9 ਮਹੀਨੇ ਦੇ ਕਰੀਬ ਮੋਰਚਾ ਚਲਾ ਕੇ ਕਿਸਾਨਾਂ ਦੀਆਂ ਮੰਗਾਂ ਮਨਵਾਈਆਂ। ਅੱਜ ਕਿਸਾਨ ਫੇਰ ਸਰਹੱਦਾਂ ਦੇ ਉੱਤੇ ਬੈਠੇ ਨੇ। ਅੱਜ ਕਿਸਾਨਾਂ ਦੀ ਹੋਣੀ ਜਿਹੜੀ ਆ, ਉਹਨਾਂ ਦਾ ਭਵਿੱਖ ਜਿਹੜਾ, ਉਹਦੇ ਉੱਤੇ ਇੱਕ ਸਵਾਲੀਆ ਚਿੰਨ੍ਹ ਲੱਗਿਆ ਹੋਇਆ, ਜਿਹੋ ਜਿਹਾ ਉਸ ਵੇਲੇ ਲੱਗਿਆ ਸੀ। ਸ਼ਹੀਦਾਂ ਦੀ ਜਿਹੜੀ ਖਾਸ ਤੌਰ ਦੇ ਉੱਤੇ ਜੋ ਕੁਛ ਲਿਖਿਆ ਭਗਤ ਸਿੰਘ ਹੋਰਾਂ ਨੇ, ਉਹਨਾਂ ਦੇ ਚਿੱਠੀਆਂ ਦੇ ਰੂਪ ਦੇ ਵਿੱਚ ਜਿਹੜੀ ਗੱਲ ਉਹ ਕਹਿੰਦੇ ਆ, ਉਹਦੀ ਅੱਜ ਅਹਿਮੀਅਤ ਬੜੀ ਵੱਡੀ ਹੈ ਕਿ ਜੇ ਅਸੀਂ ਬ੍ਰਿਟਿਸ਼ ਸਾਮਰਾਜ ਨੂੰ ਕੱਢਣਾ ਚਾਹੀਏ ਤਾਂ ਉਹਨੂੰ ਕੁਝ ਦਿਨਾਂ ਦੇ ਵਿੱਚ ਕੱਢ ਲਈਏ, ਪਰ ਜਿਹੜੇ ਉਹਦੀ ਜਗ੍ਹਾ ਦੇ ਉੱਤੇ ਆ ਕੇ ਬਹਿਣਗੇ ਉਹਨਾਂ ਦਾ ਅਸੀਂ ਕੀ ਕਰਾਂਗੇ। ਜੇ ਦੇਖਿਆ ਜਾਵੇ ਤਾਂ ਅੱਜ ਹਾਲਾਤ ਉਹੋ ਜਿਹੇ ਜਿਹੜੇ ਉਹ ਬਣੇ ਹੋਏ ਆ। 74-75 ਸਾਲਾਂ ਤੋਂ ਜੋ ਹਾਲਾਤ ਸੂਬਿਆਂ ਦੇ ਜਾਂ ਮੁਲਕ ਦੇ ਜਿਹੜੇ ਉਹ ਬਣਾ ਦਿੱਤੇ ਗਏ ਕਰਪਸ਼ਨ ਦੇ ਰੂਪ ਦੇ ਵਿੱਚ, ਆਮ ਬੰਦਾ ਜਿਹੜਾ ਉਹ ਹਰ ਰੋਜ਼ ਨਪੀੜਿਆ ਹੀ ਗਿਆ। ਕਿੰਨੇ ਲੋਕ ਨੇ ਜਿਨ੍ਹਾਂ ਦੇ ਉੱਤੇ ਕ੍ਰਿਮੀਨਲ ਕੇਸ ਨੇ, ਉਹ ਵਿਧਾਨ ਸਭਾਵਾਂ 'ਚ ਬੈਠੇ ਨੇ, ਉਹ ਲੋਕ ਸਭਾ 'ਚ ਬੈਠੇ ਨੇ, ਉਹ ਰਾਜ ਸਭਾ ਦੇ ਵਿੱਚ ਬੈਠੇ ਨੇ, ਸੱਤਾ ਦੇ ਵਿੱਚ ਬੈਠੇ ਨੇ। ਹਜ਼ਾਰਾਂ ਤੋਂ ਲੱਖਾਂ, ਲੱਖਾਂ ਤੋਂ ਕਰੋੜਾਂ, ਕਰੋੜਾਂ ਤੋਂ ਅਰਬਾਂ ਦੀ ਕਮਾਈ ਕਰਨ ਵਾਲੇ ਇਹ ਲੋਕ ਅੱਜ ਰਾਜਨੀਤੀ ਦੇ ਵਿੱਚ ਵੱਡੀਆਂ ਕੁਰਸੀਆਂ ਮੱਲੀ ਬੈਠੇ ਨੇ, ਜਦੋਂ ਕਿ ਆਮ ਬੰਦੇ ਦਾ ਉਸ ਜਗ੍ਹਾ ਦੇ ਉੱਤੇ ਕੋਈ ਥਾਂ ਹੀ ਜਿਹੜਾ ਉਹ ਮੁਕਾ ਦਿੱਤਾ ਇਹਨਾਂ ਨੇ। ਅੱਜ 11 ਵਜੇ ਤੋਂ ਜਿਹੜਾ ਇੱਥੇ ਸ਼ਹੀਦ ਆਜ਼ਮ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਹੋਰਾਂ ਦੇ ਬਾਰੇ ਦੇ ਵਿੱਚ ਭਾਸ਼ਣ ਹੋਣਗੇ, ਸੱਭਿਆਚਾਰਕ ਪ੍ਰੋਗਰਾਮ ਹੋਣਗੇ। ਇੱਥੇ ਵੱਖ-ਵੱਖ ਥਾਵਾਂ ਤੋਂ, ਖਟਕੜ ਕਲਾਂ ਤੋਂ, ਸਨਾਮ ਤੋਂ, ਸਰਾਭਾ ਤੋਂ, ਹਿਸਾਰ ਤੋਂ, ਮਥੁਰਾ ਤੋਂ ਨੌਜਵਾਨਾਂ ਦੇ ਕਾਫਲੇ ਦਿੱਲੀ ਦੀਆਂ ਸਰਹੱਦਾਂ ਦੇ ਉੱਤੇ ਪਹੁੰਚਣੇ ਸ਼ੁਰੂ ਹੋ ਗਏ ਹੋਏ ਆ। ਪੀੜੀਆਂ ਪੱਗਾਂ ਦਾ ਅੱਜ ਹੜ ਜਿਹੜਾ ਉਹ ਦਿੱਲੀ ਦੀਆਂ ਇਹਨਾਂ ਸਰਹੱਦਾਂ ਦੇ ਉੱਤੇ ਦਿਸੂਗਾ।
ਜੋ ਮੈਂ ਕਿਹਾ ਸੀ ਕਿ ਭਗਤ ਸਿੰਘ ਅੱਜ ਵੀ ਨੌਜਵਾਨਾਂ ਦੇ ਮਨਾਂ ਦੇ ਵਿੱਚ ਜਿਹੜਾ ਉਹ ਜਿਉਂਦਾ ਔਰ ਉਹਨੂੰ ਉਹ ਆਈਡੀਅਲ ਮੰਨਦੇ ਨੇ। ਸਿਰਫ ਫੋਟੋ ਨੂੰ ਆਈਡੀਅਲ ਜਿਹੜਾ ਉਹ ਮੰਨ ਲੈਣਾ ਉਹ ਸਹੀ ਨਹੀਂ ਹੁੰਦਾ। ਜਿਹੜਾ ਸੰਦੇਸ਼ ਆ ਜੇ ਕਿਤੇ ਉਹ ਦਿੱਤਾ ਜਾ ਸਕੇ, ਅੱਜ ਵੀ ਭਗਤ ਸਿੰਘ ਦੇ ਉਸ ਸੰਦੇਸ਼ ਦੀ ਜਿਹੜੀ ਜ਼ਰੂਰਤ ਹੈ ਕਿ ਜੇ ਤੁਸੀਂ ਰਾਜਨੀਤਿਕ ਤੌਰ ਦੇ ਉੱਤੇ ਚੇਤੰਨ ਨਾ ਹੋਏ ਤਾਂ ਇਹ ਲੋਕ ਤੁਹਾਨੂੰ ਲੁੱਟਣਗੇ ਆਉਣ ਵਾਲੇ ਸਮੇਂ 'ਚ, ਤੇ ਉਹ ਸਾਰਾ ਕੁਝ ਹੋ ਰਿਹਾ। ਬਿਲਕੁਲ ਜੀ, ਬਿਲਕੁਲ ਸੱਚ ਸਾਬਤ ਹੋ ਗਿਆ। ਤੇ ਪੰਜਾਬ ਦੇ ਵਿੱਚ ਜੇ ਗੱਲ ਕਰੀਏ, ਮੀਂਹ ਹਨੇਰੀ ਨੇ ਫਸਲਾਂ ਤੇ ਕਹਿਰ ਵਰਤਾਇਆ। ਕੁਲਦੀਪ, ਪਿਛਲੇ 24 ਘੰਟਿਆਂ ਦੇ ਦੌਰਾਨ ਇਵਨ ਹੁਣ ਵੀ ਜਦੋਂ ਆਪਾਂ ਗੱਲ ਕਰ ਰਹੇ ਹਾਂ ਤੇ ਹਨੇਰੀ ਤੇ ਮੀਂਹ ਜਿਹੜਾ ਉਹ ਚੱਲ ਰਿਹਾ ਔਰ ਪੰਜਾਬ ਦੇ ਵਿੱਚ ਵੱਖ-ਵੱਖ ਥਾਵਾਂ ਦੇ ਉੱਤੇ ਲੁਧਿਆਣਾ, ਅੰਮ੍ਰਿਤਸਰ, ਤਰਨਤਾਰਨ, ਗੁਰਦਾਸਪੁਰ, ਜਲੰਧਰ, ਫਰੀਦਕੋਟ, ਮਾਨਸਾ, ਇੱਥੇ ਪਟਿਆਲਾ, ਸਾਰੇ ਜਗ੍ਹਾ ਦੇ ਉੱਤੇ ਭਾਰੀ ਮੀਂਹ ਪਿਆ ਔਰ ਤੇਜ਼ ਹਨੇਰੀ ਵਗੀ, ਜਿਹਦੇ ਨਾਲ ਇੱਕ ਤਾਂ ਸਿੱਟੇ ਕੱਢੀ ਖੜੀ ਜਿਹੜੀ ਕਣਕ ਹੈ ਜਿਹਦਾ ਰੰਗ ਸੁਨਹਿਰੀ ਹੋਣ ਵਾਲਾ, ਕੁਝ ਦਿਨਾਂ ਦੇ ਵਿੱਚ ਵਾਢੀ ਤੋਂ ਪਹਿਲਾਂ ਤਕਰੀਬਨ 8 ਜ਼ਿਲ੍ਹਿਆਂ ਦੇ ਵਿੱਚ ਕਿਸਾਨਾਂ ਦੇ ਫਿਕਰ ਜਿਹੜੇ ਉਹ ਵੱਧ ਗਏ ਆ, ਕਿਉਂਕਿ ਇਹ ਫਸਲ ਲੰਮੀ ਪੈ ਗਈ ਆ। ਇੱਕ ਤਾਂ ਲੰਮੀ ਪੈਣ ਦੇ ਨਾਲ ਝਾੜ ਘਟ ਜਾਂਦਾ, ਦੂਜਾ ਕੰਬਾਈਨ ਦੇ ਨਾਲ ਫਿਰ ਇਹ ਕੱਟਣੀ ਔਖੀ ਹੋ ਜਾਂਦੀ ਆ। ਪੱਛਮੀ ਪੌਣਾ ਦੀ ਗੜਬੜੀ ਕਰਕੇ ਮਾਝੇ ਮਾਲਵੇ ਦੇ ਖਿੱਤੇ ਦੇ ਵਿੱਚ ਬੇਰੁੱਤਾ ਮੀਂਹ ਇਹ ਪਿਆ। ਸਰੋਂ ਦੀ ਫਸਲ ਜਿਹੜੀ ਆ ਉਹਦੇ ਉੱਤੇ ਵੀ ਇਹਦਾ ਅਸਰ ਪਿਆ। ਪੰਜਾਬ ਦੇ ਵਿੱਚ 10 ਮਿਲੀਮੀਟਰ ਮੀਂਹ ਜਿਹੜਾ ਉਹ ਅਪਰੋਕਸੀਮੇਟਲੀ ਸਾਰੇ ਜਗ੍ਹਾ ਦੇ ਉੱਤੇ ਜਿਹੜਾ ਉਹ ਪਿਆ। ਤਰਨਤਾਰਨ ਡਿਸਟ੍ਰਿਕਟ ਦੇ ਵਿੱਚ ਤਾਂ ਗੜੇ ਵੀ ਜਿਹੜੇ ਉਹ ਪਏ ਆ। ਪੰਡੋਰੀ ਰਣ ਸਿੰਘ, ਪੰਡੋਰੀ ਸਿੱਧਵਾਂ, ਲਾਲੂ ਘੁੰਮਣ ਦੇ ਵਿੱਚ ਫਸਲਾਂ ਦਾ ਭਾਰੀ ਨੁਕਸਾਨ ਹੋਇਆ। ਕਪੂਰਥਲਾ ਦੇ ਭਲੱਥ ਦੇ ਏਰੀਏ ਦੇ ਵਿੱਚ ਫਸਲਾਂ ਦਾ ਭਾਰੀ ਨੁਕਸਾਨ ਹੋਇਆ। ਮਾਨਸਾ ਦੇ ਪਿੰਡ ਕੋਟ ਧਰਮੂ ਤੇ ਬਠਿੰਡਾ ਦੇ ਤੇ ਬਲਾਚੌਰ ਦੇ ਇਲਾਕੇ ਦੇ ਵਿੱਚ ਤੇਜ਼ ਹਨੇਰੀ ਵਗਣ ਕਰਕੇ ਫਸਲਾਂ ਜਿਹੜੀਆਂ ਉਹ ਡਿੱਗ ਪਈਆਂ। ਤਾਪਮਾਨ ਜ਼ਰੂਰ ਜਿਹੜਾ ਉਹ ਘਟਿਆ। ਮੌਸਮ ਵਿਭਾਗ ਜਿਹੜਾ ਕਹਿੰਦਾ ਕਿ ਪੌਣਾ ਦੀ ਗੜਬੜੀ ਕਰਕੇ ਪੰਜਾਬ ਦੇ ਇਸ ਖੇਤਰ ਦੇ ਵਿੱਚ ਅਜੇ ਕੁਝ ਹੋਰ ਮੀਂਹ ਜਿਹੜਾ ਉਹ ਪੈ ਸਕਦਾ। ਭਲਕੇ ਮੌਸਮ ਫੇਰ ਦੁਬਾਰਾ ਜਿਹੜਾ ਜੀ ਉਹ ਕਲੀਅਰ ਹੋਊਗਾ। ਕਲੀਅਰ ਤਾਂ ਹੋ ਜਾਊਗਾ ਨਹੀਂ, ਪਰ ਜਿਹੜਾ ਨੁਕਸਾਨ ਹੈ ਉਹ ਫਸਲਾਂ ਦਾ ਕਾਫੀ ਜ਼ਿਆਦਾ ਹੋਇਆ ਦੱਸਿਆ ਜਾ ਰਿਹਾ। ਕਿਸਾਨ ਉਹ ਚਫੇਰੇ ਤੋਂ ਘਿਰਿਆ ਪਿਆ, ਚਫੇਰੇ ਤੋਂ ਫਸਿਆ ਪਿਆ ਇੱਕ ਕਿਸਮ ਦੇ ਨਾਲ। ਉਹ ਜਾਵੇ ਤੇ ਕਿੱਧਰ ਜਾਵੇ, ਉਧਰ ਉਹ ਸੰਘਰਸ਼ ਕਰ ਰਿਹਾ, ਉਧਰ ਫਸਲ ਜਿਹੜੀ ਉਹਦਾ ਵੀ ਧਿਆਨ ਰੱਖ ਰਿਹਾ। ਤੇ ਇਹ ਕੁਦਰਤ ਹੈ, ਇਹ ਨੇਚਰ ਹੈ, ਇਹਦੇ ਉੱਤੇ ਕਿਸੇ ਦਾ ਕੋਈ ਜ਼ੋਰ ਨਹੀਂ ਜਿਹੜਾ ਉਹ ਚੱਲਦਾ ਕਿ ਇਹਦੇ ਨਾਲ ਜਿਹੜਾ ਹੋਣ ਵਾਲਾ ਨੁਕਸਾਨ ਹੈ। ਇਹ ਸਭ ਨੂੰ ਪਤਾ ਕਿ ਹੁਣ ਉਹ ਟਾਈਮ ਗਿਆ ਜਦੋਂ ਸਰਕਾਰਾਂ ਕਿਸਾਨਾਂ ਦੀ ਬਾਂਹ ਫੜ ਲੈਂਦੀਆਂ ਸੀਗੀਆਂ ਤੇ ਨੁਕਸਾਨ ਜਿਹੜਾ ਸੀ ਉਹਦਾ ਕੁਛ ਨਾ ਕੁਛ ਮੁਆਵਜ਼ਾ ਮਿਲ ਜਾਂਦਾ ਸੀ। ਹੁਣ ਤਾਂ ਕਾਗਜ਼ਾਂ ਪੱਤਰਾਂ ਸੀ ਸਾਰਾ ਕੁਛ ਜਿਹੜਾ ਜੀ ਉਹ ਚੱਲਦਾ। ਬਿਲਕੁਲ ਬਿਲਕੁਲ, ਪਤਾ ਨਹੀਂ ਕੀ ਹੋਣਾ ਇਸ ਦਾ। ਤੇ ਅੱਗੇ ਮਹਾਰਾਸ਼ਟਰ ਦੇ ਵਿੱਚ ਜਿਹੜਾ ਮਾਮਲਾ ਭਖਿਆ ਹੋਇਆ ਉਹ ਸੁਪਰੀਮ ਕੋਰਟ 'ਚ ਪਹੁੰਚਿਆ। ਕਿਉਂਕਿ ਮੁੰਬਈ ਦੇ ਸਾਬਕਾ ਪੁਲਿਸ ਕਮਿਸ਼ਨਰ ਪਰਮਬੀਰ ਸਿੰਘ ਜਿਹੜਾ ਜੀ ਉਹ ਸੁਪਰੀਮ ਕੋਰਟ ਦੇ ਵਿੱਚ ਉਹਨੇ ਐਪਲੀਕੇਸ਼ਨ ਲਾ ਕੇ ਮਹਾਰਾਸ਼ਟਰ ਦੇ ਗ੍ਰਹਿ ਮੰਤਰੀ ਅਨਿਲ ਦੇਸ਼ਮੁਖ ਦੇ ਭ੍ਰਿਸ਼ਟਾਚਾਰ ਦੇ ਖਿਲਾਫ ਨਿਰਪੱਖ, ਆਜ਼ਾਦਾਨਾ ਤੇ ਕਿਸੇ ਤੋਂ ਪ੍ਰਭਾਵਿਤ ਹੋਏ ਬਿਨਾਂ CBI ਤੋਂ ਫੌਰੀ ਜਾਂਚ ਕਰਾਉਣ ਦੀ ਮੰਗ ਜਿਹੜੀ ਉਹ ਕੀਤੀ ਹੈ। 1988 ਬੈਚ ਦੇ IPS ਅਧਿਕਾਰੀ ਨੇ ਪੁਲਿਸ ਕਮਿਸ਼ਨਰ ਦੇ ਅਹੁਦੇ ਤੋਂ ਹਟਾਉਣ ਨੂੰ ਪੱਖਪਾਤੀ ਤੇ ਗੈਰ ਕਾਨੂੰਨੀ ਫੈਸਲਾ ਕਰਾਰ ਦਿੰਦਿਆਂ ਹੋਇਆ ਇਸ ਅਹੁਦੇ ਤੇ ਮੁੜ ਬਹਾਲ ਕਰਨ ਦੀ ਮੰਗ ਵੀ ਜਿਹੜੀ ਉਹ ਕੀਤੀ ਹੈ। ਔਰ ਇਸ ਐਪਲੀਕੇਸ਼ਨ ਦੇ ਵਿੱਚ ਉਹਨੇ ਇਹ ਕਿਹਾ ਕਿ ਤਬਾਦਲੇ ਦੇ ਹੁਕਮਾਂ ਤੇ ਰੋਕ ਜਿਹੜੀ ਉਹ ਲਾਈ ਜਾਵੇ। ਉਹਨੇ ਇਹ ਵੀ ਕਿਹਾ ਕਿ ਸੂਬਾ ਕੇਂਦਰ ਸਰਕਾਰ ਤੇ CBI ਨੂੰ ਦੇਸ਼ਮੁਖ ਦੀ ਰਿਹਾਇਸ਼ ਦੀ CCTV ਫੁਟੇਜ ਆਪਣੇ ਕਬਜ਼ੇ ਦੇ ਵਿੱਚ ਲੈਣ ਦੇ ਹੁਕਮ ਦੇਵੇ। ਪਰਮਵੀਰ ਸਿੰਘ ਨੇ ਖਦਸ਼ਾ ਇਹ ਜ਼ਾਹਰ ਕੀਤਾ ਕਿ ਦੇਸ਼ਮੁਖ ਖਿਲਾਫ ਦੋਸ਼ ਲਾਏ ਜਾਣ ਕਰਕੇ ਉਹਦੇ ਖਿਲਾਫ ਸਖਤ ਕਦਮ ਜਿਹੜੇ ਉਹ ਉਠਾਏ ਜਾ ਸਕਦੇ ਆ, ਜਿਹਦੇ ਕਰਕੇ ਉਹਦੇ ਸੁਰੱਖਿਆ ਦੇ ਵੀ ਨਿਰਦੇਸ਼ ਜਿਹੜੇ ਉਹ ਦਿੱਤੇ ਜਾਣ। ਪਰਮਵੀਰ ਸਿੰਘ ਨੇ ਦੋਸ਼ ਲਾਇਆ ਕਿ ਦੇਸ਼ਮੁਖ ਨੇ ਆਪਣੀ ਰਿਹਾਇਸ਼ ਦੇ ਉੱਤੇ ਫਰਵਰੀ 'ਚ ਸੀਨੀਅਰ ਪੁਲਿਸ ਅਧਿਕਾਰੀਆਂ ਦੀ ਇੱਕ ਜਿਹੜੀ ਉਹ ਮੀਟਿੰਗ ਲਈ ਸੀਗੀ ਔਰ ਇਹ ਜਿਹੜੀ ਮੀਟਿੰਗ ਸੀਗੀ ਇਹਦੇ ਵਿੱਚ ਉਹਨੇ ਇਹ ਗੱਲ ਕਹੀ ਕਿ ਇਹ ਆਖਿਆ ਗਿਆ ਕਿ ਹਰ ਮਹੀਨੇ 100 ਕਰੋੜ ਰੁਪਈਆ ਵਸੂਲ ਕੇ ਉਹਨੂੰ ਦਿੱਤਾ ਜਾਵੇ। ਔਰ ਇਹ ਵੀ ਕਿਹਾ ਗਿਆ ਕਿ ਉਗਰਾਹੀ ਕਰਨ ਦੇ ਵੱਖੋ ਵੱਖਰੇ ਵਸੀਲੇ ਜਿਹੜੇ ਨੇ ਉਹ ਅਪਣਾਏ ਜਾਣ।
ਉਦੋਂ ਬਾਅਦ ਪਰਮਬੀਰ ਸਿੰਘ ਜਿਹੜਾ ਸੀਗਾ ਉਹਨੂੰ ਇਸ ਪੁਲਿਸ ਦੇ ਮੁਖੀ ਦੇ ਅਹੁਦੇ ਤੋਂ ਹਟਾ ਦਿੱਤਾ ਜਿਹੜਾ ਉਹ ਗਿਆ ਸੀਗਾ। ਜਿਹੜੇ ਸ਼ਿਵ ਸੈਨਾ ਦੇ ਆਗੂ ਨੇ ਰਾਜ ਸਭਾ ਮੈਂਬਰ ਸੰਜੇ ਰਾਉਤ ਨੇ ਇਹ ਗੱਲ ਕਹੀ ਹੈ ਕਿ ਮਹਾਰਾਸ਼ਟਰ ਦੇ ਗ੍ਰਹਿ ਮੰਤਰੀ ਅਨਿਲ ਦੇਸ਼ਮੁਖ ਤੇ ਭ੍ਰਿਸ਼ਟਾਚਾਰ ਦੇ ਦੋਸ਼ ਲਾਉਣ ਵਾਲਾ ਅਧਿਕਾਰੀ ਹਾਲ ਦੀ ਘੜੀ ਵਿਰੋਧੀ ਧਿਰ ਲਈ ਸਭ ਤੋਂ ਅਹਿਮ ਹਥਿਆਰ ਹੈ। ਔਰ ਰਾਜ ਸਭਾ ਦੇ ਗ੍ਰਹਿ ਮੰਤਰੀ ਦੇ ਅਸਤੀਫੇ ਦੀ ਉੱਠ ਰਹੀ ਮੰਗ ਦੇ ਦਰਮਿਆਨ ਰਾਉਤ ਨੇ ਇਹ ਗੱਲ ਕਹੀ ਹੈ ਕਿ ਜੇ ਐਨਸੀਪੀ ਨੂੰ ਲੱਗਦਾ ਕਿ ਦੇਸ਼ਮੁਖ ਖਿਲਾਫ ਕੋਈ ਸਬੂਤ ਨਹੀਂ ਤਾਂ ਇਹਦੇ ਵਿੱਚ ਗਲਤ ਜਿਹੜਾ ਉਹ ਕੀ ਹੈ। ਉਧਰ ਇਹ ਮਾਮਲਾ ਜਿਹੜਾ ਸੀਗਾ ਉਹ ਲੋਕ ਸਭਾ ਦੇ ਵਿੱਚ ਵੀ ਉੱਠ ਪਿਆ। ਭਾਜਪਾ ਨੇ ਉਧਵ ਠਾਕਰੇ ਦੀ ਅਗਵਾਈ ਵਾਲੀ ਮਹਾਰਾਸ਼ਟਰ ਵਿਕਾਸ ਅਗਾੜੀ ਸਰਕਾਰ ਦਾ ਅਸਤੀਫਾ ਮੰਗਿਆ ਔਰ ਮੁੰਬਈ ਦੇ ਪੁਲਿਸ ਕਮਿਸ਼ਨਰ ਦੇ ਦਾਅਵੇ ਤੇ ਰਾਜ ਦੇ ਗ੍ਰਹਿ ਮੰਤਰੀ ਨੂੰ ਇਹ ਕਿਹਾ ਕਿ ਉਹਨੂੰ ਤੁਰੰਤ ਉਹਦੇ ਅਹੁਦੇ ਤੋਂ ਹਟਾਇਆ ਜਾਵੇ। ਭਾਰਤੀ ਜਨਤਾ ਪਾਰਟੀ ਇਸ ਮਾਮਲੇ ਦੇ ਵਿੱਚ ਬਹੁਤ ਤੇਜ਼ੀ ਦੇ ਨਾਲ ਜਿਹੜਾ ਕੁਝ ਕਰਨਾ ਚਾਹੁੰਦੀ ਹੈ। ਕਰਨਾ ਇਹ ਚਾਹੁੰਦੀ ਹੈ ਕਿ ਕਿਸੇ ਤਰੀਕੇ ਦੇ ਨਾਲ ਮਹਾਰਾਸ਼ਟਰ ਦੇ ਵਿੱਚ ਰਾਸ਼ਟਰਪਤੀ ਰਾਜ ਜਿਹੜਾ ਉਹ ਲਾਇਆ ਜਾਵੇ, ਜਦੋਂ ਕਿ ਜਿਹੜੇ ਇਹਦੇ ਵਿੱਚ ਇੱਕ ਕੜੀ ਨੇ ਮੇਨ ਸਰਕਾਰ ਦੇ ਵਿੱਚ ਉਹ ਨੇ ਸ਼ਰਦ ਪਵਾਰ। ਉਹਨਾਂ ਨੇ ਜਿਹੜੇ ਗ੍ਰਹਿ ਮੰਤਰੀ ਆ ਅਨਿਲ ਦੇਸ਼ਮੁਖ ਦਾ ਬਚਾਅ ਕੀਤਾ ਤੇ ਇਹ ਕਿਹਾ ਕਿ ਇਹ ਦੋਸ਼ ਜਿਸ ਸਮੇਂ ਦੇ ਨਾਲ ਸੰਬੰਧਿਤ ਨੇ ਉਸ ਵੇਲੇ ਜਿਹੜਾ ਦੇਸ਼ਮੁਖ ਹੈ ਉਹ ਕਰੋਨਾ ਦੇ ਕਰਕੇ ਹਸਪਤਾਲ ਦੇ ਵਿੱਚ ਜੇਰੇ ਇਲਾਜ ਸੀ ਤੇ ਇਸ ਕਰਕੇ ਉਦੋਂ ਇਹ ਮੀਟਿੰਗ ਕਿਵੇਂ ਜਿਹੜੀ ਉਹ ਹੋ ਸਕਦੀ ਹੈ। ਸੋ ਇਹ ਮਾਮਲਾ ਜਿਹੜਾ ਸੀਗਾ ਜੀ ਸਾਰਾ ਸ਼ੁਰੂ ਹੋਇਆ ਇੱਕ ਸਕਾਰਪੀਓ ਤੋਂ, ਜਿਹੜੀ ਸਕਾਰਪੀਓ ਖੜੀ ਕੀਤੀ ਗਈ ਸੀ ਜਿਹਦੇ ਵਿੱਚੋਂ ਧਮਾਕਾ ਖੇਜ ਸਮਾਨ ਜਿਹੜਾ ਉਹ ਮਿਲਿਆ ਸੀਗਾ। ਉਦੋਂ ਬਾਅਦ ਇਹ ਸਾਰੀ ਜਿਹੜੀ ਕਹਾਣੀ ਆ ਇੱਕ ਤੋਂ ਦੂਜੀ ਕੜੀ, ਦੂਜੀ ਤੋਂ ਤੀਜੀ ਕੜੀ, ਤੀਜੀ ਤੋਂ ਫਿਰ ਚੌਥੀ ਕੜੀ ਵੱਲੋਂ ਤੁਰਦੀ ਤੁਰਦੀ ਇੱਥੋਂ ਤੱਕ ਜਿਹੜੀ ਉਹ ਪਹੁੰਚੀ ਹੈ। ਅਜੇ ਇਹ ਮੁੱਕਣ ਦਾ ਨਾਮ ਨਹੀਂ ਲੈ ਰਹੀ ਔਰ ਭੁਚਾਲ ਇੱਕ ਸਿਆਸਤ ਦੇ ਵਿੱਚ ਮਹਾਰਾਸ਼ਟਰ ਦੀ ਸਿਆਸਤ ਦੇ ਵਿੱਚ ਇਸ ਵੇਲੇ ਆਇਆ ਹੈ। ਬਿਲਕੁਲ ਜੀ, ਭਾਜਪਾ ਤੇ ਚਾਹੁੰਦੀ ਵੀ ਹੈਗੀ ਆ। ਅੱਗੇ ਗੱਲ ਕਰਦੇ ਹਾਂ, ਕੇਜਰੀਵਾਲ ਸਰਕਾਰ ਦੇ ਪਾਰਕ ਉਤਰਨ ਵਾਲਾ ਬਿੱਲ ਉਹ ਲੋਕ ਸਭਾ ਦੇ ਵਿੱਚ ਪਾਸ ਹੋ ਗਿਆ। ਦੇਖੋ, ਭਾਰਤੀ ਜਨਤਾ ਪਾਰਟੀ ਜਿਹੜੀ ਕਿ ਉਹਨੂੰ ਇਹ ਪਤਾ ਹੈ ਕਿ ਦਿੱਲੀ ਦੇ ਵਿੱਚ ਉਹ ਸਰਕਾਰ ਨਹੀਂ ਬਣਾ ਸਕਦੀ, ਕਿਉਂਕਿ ਜਿਹੜੀਆਂ ਕੁਛ ਮੁੱਢਲੀਆਂ ਲੋੜਾਂ ਹੁੰਦੀਆਂ ਨੇ, ਉਹ ਚਾਹੇ ਐਜੂਕੇਸ਼ਨ ਹੈ ਚਾਹੇ ਹੈਲਥ ਹੈ, ਉਸ ਮਾਮਲੇ ਦੇ ਉੱਤੇ ਅਰਵਿੰਦ ਕੇਜਰੀਵਾਲ ਨੇ ਉਹਦੀ ਸਰਕਾਰ ਨੇ ਜਿਹੋ ਜਿਹਾ ਕੰਮ ਕੀਤਾ ਉਹਦਾ ਚਰਚਾ ਵਿਸ਼ਵ ਭਰ ਦੇ ਵਿੱਚ ਹੋਇਆ ਔਰ ਪੋਜ਼ਿਟਿਵ ਚਰਚਾ ਜਿਹੜਾ ਉਹ ਹੋਇਆ। ਹੁਣ ਭਾਰਤੀ ਜਨਤਾ ਪਾਰਟੀ ਨੂੰ ਇਹ ਲੱਗਦਾ ਹੈ ਕਿ ਜੇ ਇਹ ਦੋਨੋਂ ਚੀਜ਼ਾਂ ਜਿਹੜੀਆਂ ਨੇ ਇਹ ਮੁਲਕ ਪੱਧਰ ਦੇ ਉੱਤੇ ਵੱਖ-ਵੱਖ ਸੂਬਿਆਂ 'ਚ ਫੈਲਦੀਆਂ ਨੇ ਤੇ ਇਹ ਰਾਜਨੀਤਿਕ ਪਾਰਟੀਆਂ ਦੇ ਵਾਸਤੇ ਮੁਸੀਬਤ ਖੜੀ ਕਰਨਗੀਆਂ। ਇਸ ਕਰਕੇ ਹੁਣ ਅਰਵਿੰਦ ਕੇਜਰੀਵਾਲ ਦੀ ਸਰਕਾਰ ਦੇ ਜਿਹੜੇ ਪਰ ਨੇ ਉਹ ਕੁਤਰਨ ਦੇ ਵਾਸਤੇ ਦੂਜਾ ਤਰੀਕਾ ਜਿਹੜਾ ਉਹ ਅਪਣਾ ਲਿਆ ਗਿਆ ਔਰ ਜਿਹੜੇ ਵਿਰੋਧੀ ਧਿਰਾਂ ਦੇ ਵਿਰੋਧ ਦੇ ਬਾਵਜੂਦ ਕਾਂਗਰਸ ਤੇ ਆਮ ਆਦਮੀ ਪਾਰਟੀ ਨੇ ਸਖਤ ਇਹਦਾ ਵਿਰੋਧ ਕੀਤਾ, ਇਹਦੇ ਬਾਵਜੂਦ ਇਹ ਬਿੱਲ ਪਾਸ ਕਰ ਦਿੱਤਾ ਗਿਆ ਤੇ ਮੋਹਰ ਲਾ ਦਿੱਤੀ ਗਈ। ਉਹ ਠੀਕ ਉਸੇ ਤਰੀਕੇ ਦੇ ਨਾਲ ਜਿਵੇਂ ਕਿਹਾ ਜਾਂਦਾ ਹਾਂ ਵਾਲੇ ਹਾਂ ਬੋਲੇ, ਨਾ ਵਾਲੇ ਨਾ ਬੋਲੇ, ਹਾਂ ਵਾਲੋਂ ਦਾ ਪਕਸ਼ ਜ਼ਿਆਦਾ ਹੈ, ਉਹਦੇ ਉੱਤੇ ਮੋਹਰ ਜਿਹੜੀ ਦੀ ਉਹ ਲੱਗ ਗਈ ਔਰ ਹੁਣ ਇਹ ਰਾਜ ਸਭਾ ਦੇ ਵਿੱਚ ਜਿਹੜਾ ਉਹ ਜਾਊਗਾ। ਵਿਰੋਧੀ ਪਾਰਟੀਆਂ ਨੇ ਦਿੱਲੀ ਦੇ ਵਿੱਚ ਸਰਕਾਰ ਦਾ ਮਤਲਬ ਉਪ ਰਾਜਪਾਲ ਜਿਹੜਾ ਉਹਨੂੰ ਕਰਾਰ ਦਿੰਦੇ ਆ, ਇਸ ਬਿੱਲ ਨੂੰ ਗੈਰ ਸੰਵਿਧਾਨਕ ਕਰਾਰ ਦਿੱਤਾ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਬਿੱਲ ਦਾ ਵਿਰੋਧ ਕਰਦਿਆਂ ਇਹ ਕਿਹਾ ਕਿ ਉਹਨੂੰ ਵਾਪਸ ਕਰਾਉਣ ਲਈ ਮੋਦੀ ਸਰਕਾਰ ਦੇ ਪੈਰੀ ਪੈਣ ਲਈ ਵੀ ਤਿਆਰ ਨੇ। ਕੇਂਦਰੀ ਗ੍ਰਹਿ ਰਾਜ ਮੰਤਰੀ ਜੀ ਕਿਸ਼ਨ ਰੈਡੀ ਨੇ ਲੋਕ ਸਭਾ ਦੇ ਵਿੱਚ ਇਹ ਕਿਹਾ ਕਿ GNCTD ਸੋਧ ਬਿੱਲ 2021 ਜ਼ਰੂਰਤ ਬਣ ਗਿਆ ਸੀਗਾ ਕਿਉਂਕਿ ਜਿਹੜੀ ਦਿੱਲੀ ਦੀ ਸਰਕਾਰ ਹੈ ਉਹ ਠੀਕ ਤਰੀਕੇ ਦੇ ਨਾਲ ਕੰਮ ਨਹੀਂ ਜਿਹੜਾ ਉਹ ਕਰ ਰਹੀ ਤੇ ਕੁਝ ਮੁੱਦਿਆਂ ਨੂੰ ਲੈ ਕੇ ਅਸਪਸ਼ਟਤਾ ਸੀ ਤੇ ਇਹਦੇ ਸੰਬੰਧੀ ਕੋਰਟਾਂ ਦੇ ਵਿੱਚ ਕਈ ਕੇਸ ਜਿਹੜੇ ਉਹ ਦਰਜ ਨੇ। ਰੈਡੀ ਨੇ ਕਿਹਾ ਕਿ ਇਹਨੂੰ ਸਿਆਸੀ ਬਿੱਲ ਨਾ ਕਹੋ, ਦਿੱਲੀ ਦੇ ਕੇਂਦਰ ਸ਼ਾਸਿਤ ਪ੍ਰਦੇਸ਼ ਹੋਣ ਕਰਕੇ ਕੁਝ ਮੁੱਦਿਆਂ ਬਾਰੇ ਅਸਪਸ਼ਟਤਾ ਨੂੰ ਖਤਮ ਕਰਨ ਦੇ ਵਾਸਤੇ ਇਹ ਬਿੱਲ ਜਿਹੜਾ ਲਿਆਂਦਾ ਗਿਆ ਤੇ ਯਕੀਨਨ ਇਹਦੇ ਨਾਲ ਤਕਨੀਕੀ ਖਾਮੀਆਂ ਜਾਂ ਗੁੰਝਲਾਂ ਦਾ ਭੋਗ ਪਊਗਾ ਤੇ ਪ੍ਰਸ਼ਾਸਨ ਦੀ ਸਮਰੱਥਾ ਜਿਹੜੀ ਆ ਉਹ ਵਧੂਗੀ। ਅਸਲ 'ਚ ਜਦੋਂ ਇਹ ਕਿਸਾਨ ਅੰਦੋਲਨ ਸਟਾਰਟ ਹੋਇਆ, ਜਦੋਂ ਕਿਸਾਨ ਦਿੱਲੀ ਵੱਲ ਨੂੰ ਗਏ ਆ ਤੇ ਉਸ ਵੇਲੇ ਕੇਂਦਰ ਦੀ ਸਰਕਾਰ ਦੀ ਇੱਕ ਚਾਲ ਸੀਗੀ ਕਿ ਕਿਸਾਨਾਂ ਨੂੰ ਦਿੱਲੀ ਆਉਣ ਦਿੱਤਾ ਜਾਵੇ ਤੇ ਅੰਦਰ ਜਿਹੜੇ ਸਟੇਡੀਅਮ ਨੇ ਦਿੱਲੀ ਦੇ ਵਿੱਚ ਉਹਨਾਂ ਨੂੰ ਆਰਜ਼ੀ ਜੇਲ੍ਹਾਂ ਦੇ ਵਿੱਚ ਤਬਦੀਲ ਕਰਕੇ ਇਹਨਾਂ ਨੂੰ ਉੱਥੇ ਡੱਕ ਦਿੱਤਾ ਜਾਵੇ ਤੇ ਅੰਦੋਲਨ ਦੀ ਫੂਕ ਕੱਢ ਦਿੱਤੀ ਜਾਵੇ। ਇਹ ਜਿਹੜੇ ਸਟੇਡੀਅਮ ਨੇ ਦਿੱਲੀ ਸਰਕਾਰ ਦੇ ਅੰਡਰ, ਦਿੱਲੀ ਦੀ ਸਰਕਾਰ ਨੇ ਇਹ ਸਟੇਡੀਅਮ ਦੇਣ ਤੋਂ ਨਾ ਕਰ ਦਿੱਤੀ ਜਿੱਥੋਂ ਅਸਲ ਦੇ ਵਿੱਚ
ਜਿਹੜੀ ਕੇਂਦਰ ਦੀ ਸਰਕਾਰ ਹੈ ਉਹਨੂੰ ਇਹ ਲੱਗਿਆ ਕਿ ਹੁਣ ਇਹ ਸਮਾਂ ਹੈ ਕਿ ਦਿੱਲੀ ਦੀ ਸਰਕਾਰ ਦੀਆਂ ਕੰਪਲੀਟ ਪਾਵਰਾਂ ਖਤਮ ਕਰ ਦਿੱਤੀਆਂ ਜਾਣ। ਇਹ ਬਿੱਲ ਜਦੋਂ ਪਾਸ ਹੋ ਕੇ ਕਾਨੂੰਨ ਬਣ ਜਾਊਗਾ ਤੇ ਉਦੋਂ ਬਾਅਦ ਦਿੱਲੀ ਦੀ ਸਰਕਾਰ ਦੇ ਪੱਲੇ ਕੱਖ ਵੀ ਨਹੀਂ ਰਹੂਗਾ। ਉਹ ਕੋਈ ਫਾਈਲ ਅੱਗੇ ਨਹੀਂ ਵਧਾ ਸਕੂਗੀ, ਉਹ ਕੋਈ ਤਬਦੀਲੀ ਨਹੀਂ ਕਰ ਸਕੂਗੀ। ਕੋਈ ਵੀ ਤਬਦੀਲੀ ਕਰਨੀ ਹੋਵੇ, ਕੋਈ ਵੀ ਫਾਈਲ ਅੱਗੇ ਵਧਾਉਣੀ ਹੋਵੇ ਤੇ ਉਹਦੇ ਵਾਸਤੇ ਉਹਨੂੰ ਲੈਫਟੀਨੈਂਟ ਗਵਰਨਰ ਦੀ, ਉਪ ਰਾਜਪਾਲ ਦੀ ਪਰਮਿਸ਼ਨ ਜਿਹੜੀ ਆ ਉਹ ਲੈਣੀ ਪਊਗੀ। ਜੇ ਉਹ ਪਰਮਿਸ਼ਨ ਨਹੀਂ ਲਊਗੀ ਤੇ ਉਹ ਅੱਗੇ ਗਾਂਹ ਨਹੀਂ ਵੱਧ ਸਕਦੀ। ਹੁਣ ਇਹ ਹੋਊਗਾ ਆਉਣ ਵਾਲੇ ਸਮੇਂ ਦੇ ਦੌਰਾਨ ਵੀ ਜਿੱਥੇ ਜਿੱਥੇ ਤਾਂ ਉਹਨਾਂ ਦੀਆਂ ਸਰਕਾਰਾਂ ਨੇ MLA ਖਰੀਦ ਕੇ ਬਣਾ ਲਈਆਂ ਜਾਣ। ਜਿਵੇਂ ਮੱਧ ਪ੍ਰਦੇਸ਼ ਦੇ ਵਿੱਚ ਮੱਧ ਪ੍ਰਦੇਸ਼ ਦੇ ਲੋਕਾਂ ਨੇ ਵੋਟਾਂ ਤਾਂ ਭਾਜਪਾ ਨੂੰ ਨਹੀਂ ਸੀ ਪਾਈਆਂ, ਉੱਥੇ MLA ਖਰੀਦ ਲਏ ਗਏ। ਕਰਨਾਟਕਾ ਦੇ ਵਿੱਚ ਕੀ ਹੋਇਆ ਉਹ ਵੀ ਸਭ ਨੂੰ ਜਿਹੜਾ ਉਹ ਪਤਾ। ਬਾਕੀ ਜਿਹੜੀਆਂ ਥਾਵਾਂ ਰਾਜਸਥਾਨ ਦੇ ਵਿੱਚ ਕੀ ਕਰਨ ਦੀ ਕੋਸ਼ਿਸ਼ ਕੀਤੀ। ਜਿੱਥੇ ਨਹੀਂ ਹੋਊਗਾ ਉੱਥੇ ਫਿਰ ਇੱਕ ਇੱਕ ਕਰਕੇ ਸੂਬਿਆਂ ਦੇ ਹੱਕ ਜਿਹੜੇ ਆ ਉਹ ਖੋਹ ਲਏ ਜਾਣਗੇ, ਜਿਵੇਂ ਦਿੱਲੀ ਦੇ ਖੋਏ ਗਏ ਆ। ਜੇ ਗੈਰ ਭਾਜਪਾ ਜਿਹੜੀਆਂ ਸਰਕਾਰਾਂ ਨੇ ਉਹ ਇਸ ਬਿੱਲ ਦੇ ਵਿਰੋਧ ਦੇ ਵਿੱਚ ਖੜੀਆਂ ਨਾ ਹੋਈਆਂ ਤਾਂ ਫਿਰ ਇਹ ਆ ਕਿ ਵਾਰੀ ਭੜਕ ਨੂੰ ਉਹਨਾਂ ਦੀ ਵੀ ਆਉਣ ਵਾਲੀ ਆ। ਠੀਕ ਉਸੇ ਤਰੀਕੇ ਨਾਲ ਜਦੋਂ ਜੰਮੂ ਕਸ਼ਮੀਰ ਦੇ ਰਾਜ ਦਾ ਦਰਜਾ ਖੋਇਆ ਗਿਆ ਸੀ, ਅਰਵਿੰਦ ਕੇਜਰੀਵਾਲ ਹੋਰਾਂ ਨੇ ਉਸ ਫੈਸਲੇ ਦਾ ਸਵਾਗਤ ਕੀਤਾ ਸੀ। ਉਦੋਂ ਉਹਨਾਂ ਨੂੰ ਇਹ ਨਹੀਂ ਸੀ ਪਤਾ ਤੇ ਕੁਝ ਸਮੇਂ ਤੋਂ ਬਾਅਦ ਦਿੱਲੀ ਦੇ ਵਿੱਚ ਉਹੋ ਜਿਹੀ ਸਥਿਤੀ ਜਿਹੜੀ ਆ ਉਹ ਸਰਕਾਰ ਨੇ ਉਹਨਾਂ ਲਈ ਵੀ ਪੈਦਾ ਕਰ ਦੇਣੀ। ਕੁੱਲ ਇਸ ਤਰ੍ਹਾਂ ਦਾ ਜਿਹੜੇ ਮਰਜ਼ੀ ਰਾਜ ਦੀ ਵਾਰੀ ਲੈ ਆਉਣਗੇ। ਇਹ ਅੱਗੇ ਗੱਲ ਕਰਦੇ ਹਾਂ, ਦੇਸ਼ ਭਰ ਦੇ ਵਿੱਚ 25,000 ਖਰੀਦ ਕੇਂਦਰ ਆ ਉਹ ਬੰਦ ਹੋਏ ਆ। ਜਿਹੜੇ ਕੇਂਦਰੀ ਖੇਤੀ ਕਾਨੂੰਨਾਂ ਦੇ ਪਹਿਲੇ ਸਾਲ ਦੇ ਵਿੱਚ ਹੀ ਦੇਸ਼ ਭਰ ਦੇ ਵਿੱਚੋਂ 25,000 ਖਰੀਦ ਕੇਂਦਰ ਬੰਦ ਹੋ ਗਏ ਆ ਔਰ ਇਹਦੇ ਵਿੱਚ ਪੱਕੀਆਂ ਮੰਡੀਆਂ ਤੇ ਨੋਟੀਫਾਈਡ ਖਰੀਦ ਕੇਂਦਰ ਸ਼ਾਮਲ ਨੇ। ਮੁਲਕ ਦੇ 9 ਸੂਬਿਆਂ ਦੇ ਵਿੱਚ ਖਰੀਦ ਕੇਂਦਰ ਬੰਦ ਹੋਣੇ ਸ਼ੁਰੂ ਹੋ ਗਏ ਨੇ। ਪੱਕੇ ਖਰੀਦ ਕੇਂਦਰਾਂ ਦਾ ਅੰਕੜਾ ਛੋਟਾ ਹੈ ਪਰ ਨੋਟੀਫਾਈਡ ਖਰੀਦ ਕੇਂਦਰਾਂ ਦੀ ਗਿਣਤੀ ਵੱਡੀ ਹੈ। ਪਿਛਲੇ ਝੋਨੇ ਦੇ ਸੀਜ਼ਨ ਦੇ ਵਿੱਚ ਜਿਹੜਾ ਸੀਗਾ ਦੇਸ਼ ਭਰ ਦੇ ਵਿੱਚ ਖਰੀਦ ਕੇਂਦਰਾਂ ਦੀ ਗਿਣਤੀ 39,122 ਰਹਿ ਗਈ ਸੀ, ਜਦਕਿ ਸਾਲ 1920 ਦੇ ਵਿੱਚ ਦੇਸ਼ ਦੇ ਵਿੱਚ 64,031 ਖਰੀਦ ਕੇਂਦਰ ਸੀਗੇ। ਇੱਕੋ ਵਰੇ ਦੇ ਵਿੱਚ 25,393 ਖਰੀਦ ਕੇਂਦਰ ਘਟ ਗਏ ਆ। ਕੇਂਦਰੀ ਖੁਰਾਕ ਮੰਤਰਾਲੇ ਦੇ ਜਿਹੜੇ ਵੇਰਵੇ ਨੇ ਉਹਦੇ ਵਿੱਚ ਪੰਜਾਬ ਦੇ ਵਿੱਚ ਖਰੀਦ ਕੇਂਦਰਾਂ ਦੀ ਗਿਣਤੀ ਵਧੀ ਹੈ। ਕੋਵਿਡ ਮਹਾਮਾਰੀ ਤੋਂ ਪਿੱਛੋਂ ਪੰਜਾਬ ਸਰਕਾਰ ਨੇ ਝੋਨੇ ਦੇ ਸੀਜ਼ਨ 'ਚ ਵਾਧੂ ਨੋਟੀਫਾਈਡ ਜਿਹੜਾ ਖਰੀਦ ਕੇਂਦਰ ਬਣਾ ਕੇ ਦਿੱਤੇ ਸੀਗੇ। ਪੰਜਾਬ ਦੇ ਵਿੱਚ ਲੰਘੇ ਸੀਜ਼ਨ ਦੇ ਵਿੱਚ 4,035 ਖਰੀਦ ਕੇਂਦਰ ਸੀ, ਜਦੋਂ ਕਿ 19-20 ਦੇ ਵਿੱਚ ਇਹਨਾਂ ਦੀ ਗਿਣਤੀ 1,868 ਸੀ। ਸਰਕਾਰੀ ਅੰਕੜਿਆਂ ਦੇ ਅਨੁਸਾਰ ਸਾਲ 17-18 ਦੇ ਵਿੱਚ ਦੇਸ਼ ਭਰ ਦੇ ਵਿੱਚ ਪ੍ਰਾਈਵੇਟ ਖਰੀਦ ਕੇਂਦਰਾਂ ਦੀ ਗਿਣਤੀ 463 ਸੀ, ਜਿਨ੍ਹਾਂ 'ਚ ਯੂਪੀ ਦੇ ਵਿੱਚ 216, ਝਾਰਖੰਡ 'ਚ 201, ਪੱਛਮੀ ਬੰਗਾਲ 'ਚ 46 ਖਰੀਦ ਕੇਂਦਰ ਸ਼ਾਮਲ ਸੀਗੇ। ਜਿਹੜੇ ਪੰਜਾਬੀ ਯੂਨੀਵਰਸਿਟੀ ਦੇ ਅਰਥ ਸ਼ਾਸਤਰ ਦੇ ਨੇ ਜੀ ਡਾਕਟਰ ਕੇਸਰ ਸਿੰਘ, ਉਹ ਇਹ ਕਹਿੰਦੇ ਨੇ ਕਿ ਕੋਵਿਡ ਦੇ ਮੱਦੇਨਜ਼ਰ ਖਰੀਦ ਕੇਂਦਰਾਂ ਦੀ ਗਿਣਤੀ 'ਚ ਵਾਧਾ ਹੋਣਾ ਚਾਹੀਦਾ ਸੀ ਪਰ ਗਿਣਤੀ ਘਟੀ ਹੈ, ਜਿਹਦੇ ਤੋਂ ਸਪਸ਼ਟ ਹੈ ਕਿ ਭਾਰਤ ਦੀ ਸਰਕਾਰ ਨੇ ਖਰੀਦ ਤੋਂ ਹੱਥ ਪਿੱਛੇ ਖਿੱਚਣੇ ਸ਼ੁਰੂ ਕਰ ਦਿੱਤੇ ਨੇ। ਉਹ ਇਹ ਕਹਿੰਦੇ ਨੇ ਕਿ ਆਉਂਦੇ ਦਿਨਾਂ ਦੇ ਵਿੱਚ ਕੇਂਦਰ ਸਰਕਾਰ ਨੇ ਖੁਰਾਕ ਸੁਰੱਖਿਆ ਐਕਟ ਦੇ ਵਿੱਚ ਸੋਧਾ ਕਰਕੇ ਜਨਤਕ ਵੰਡ ਪ੍ਰਣਾਲੀ ਹੈ ਜਿਹੜੀ ਆਟਾ ਦਾਲ ਵਗੈਰਾ ਦਿੱਤੀ ਜਾਂਦੀ ਹੈ, ਇਹਦੇ ਤੋਂ ਕਿਨਾਰਾ ਕਰ ਲੈਣਾ। ਔਰ ਜਿਹੜੀ ਡਿਟੇਲ ਹੈ ਉਹਦੇ ਮੁਤਾਬਕ ਦੇਸ਼ ਦੇ ਵਿੱਚ ਸਾਲ 17-18 ਦੇ ਵਿੱਚ 50,958 ਖਰੀਦ ਕੇਂਦਰ ਸੀਗੇ। ਸਾਲ 19-20 ਦੇ ਵਿੱਚ ਇਹ ਵੱਧ ਕੇ 64,515 ਹੋ ਗਏ। 13,557 ਖਰੀਦ ਕੇਂਦਰ ਨਵੇਂ ਸਥਾਪਿਤ ਹੋਏ। ਲੰਘੇ ਸੀਜ਼ਨ ਦੇ ਵਿੱਚ 25,393 ਖਰੀਦ ਕੇਂਦਰ ਜਿਹੜੇ ਉਹ ਘਟੇ। ਪੱਛਮੀ ਬੰਗਾਲ ਦੇ ਵਿੱਚ ਪਿਛਲੇ ਸੀਜ਼ਨ 3,000 ਖਰੀਦ ਕੇਂਦਰ ਰਹਿ ਗਏ, ਜਿਹੜੇ ਕਿ ਪਹਿਲਾਂ 30,000 ਉਹ ਹੁੰਦੇ ਸੀਗੇ। ਆਂਧਰਾ ਪ੍ਰਦੇਸ਼ ਦੇ ਵਿੱਚ 653 ਖਰੀਦ ਕੇਂਦਰਾਂ ਦੀ ਕਟੌਤੀ ਹੋਈ ਹੈ। ਤੇਲੰਗਾਨਾ ਦੇ ਵਿੱਚ 394, ਉੜੀਸਾ 478, ਮਹਾਰਾਸ਼ਟਰ 'ਚ 385, ਕੇਰਲਾ ਦੇ ਵਿੱਚ 190 ਤੇ ਉੱਤਰ ਪ੍ਰਦੇਸ਼ ਦੇ ਵਿੱਚ 318 ਜਿਹੜੇ ਖਰੀਦ ਕੇਂਦਰ ਨੇ ਉਹ ਬੰਦ ਹੋਏ ਨੇ। ਔਰ ਇਹ ਜਿਸ ਤਰੀਕੇ ਦੇ ਨਾਲ ਬੰਦ ਹੋਏ ਆ ਉਹ ਸਿੱਧਾ ਜਿਹੜਾ ਜੀ ਇਸ਼ਾਰਾ ਜਿਸ ਚੀਜ਼ ਦੇ ਵਾਸਤੇ ਕਿਸਾਨ ਲੜ ਰਹੇ ਆ ਕਿ ਇਹ ਮੰਡੀਆਂ ਜਿਹੜੀਆਂ ਖਤਮ ਹੋ ਜਾਣਗੀਆਂ, ਇਹ ਬਿਲਕੁਲ ਉਸ ਪਾਸੇ ਵੱਲ ਨੂੰ ਜਿਹੜਾ ਸਟੈਪ ਚਲੇ ਵੀ ਜਿਹੜਾ ਜੀ ਹੋ ਗਿਆ। ਹੁਣ ਤੁਸੀਂ ਇੱਥੇ ਕਿਸਾਨਾਂ ਨੂੰ ਕਿਵੇਂ ਝੁਟਲਾਓਗੇ ਕਿ ਉਹ ਗਲਤ ਪ੍ਰਚਾਰ ਕਰ ਰਹੇ ਆ, ਗੁੰਮਰਾਹ ਹੋ ਗਿਆ। ਉਹਨਾਂ ਨੂੰ ਕੁਝ ਜਿਹੜੇ ਸਿਆਸੀ ਪਾਰਟੀਆਂ ਨੇ ਉਹਨਾਂ ਨੂੰ ਆਪਣੇ ਮਗਰ ਲਾ ਲਿਆ। ਮੀਨਸ ਕਿ ਕਿਸਾਨ ਜਿਹੜੇ ਉਹ ਤਾਂ ਸਾਰਾ ਕੁਝ ਸਮਝ ਗਏ ਕਿ ਇਹ ਅਸਲ ਦੇ ਵਿੱਚ ਕਿੱਧਰ ਨੂੰ ਕਹਾਣੀ ਜਿਹੜੀ ਆ ਉਹ ਜਾ ਰਹੀ ਹੈ। ਜੀ ਬਿਲਕੁਲ।
ਤੇ ਅੱਗੇ ਗੱਲ ਕਰਦੇ ਹਾਂ, ਕਰਨਾਟਕਾ ਦੇ ਵਿੱਚ ਵੀ ਕਿਸਾਨਾਂ ਦਾ ਭਾਰੀ ਇਕੱਠ ਹੋਇਆ, ਪਰ ਸਰਕਾਰ ਦੇ ਯਤਨ ਹੈ ਕਿਸਾਨਾਂ ਨੂੰ ਰੋਕਿਆ ਜਾਵੇ। ਇਹ ਜਿਹੜੇ ਕਰਨਾਟਕਾ ਦੇ ਵਿੱਚ ਬੈਂਗਲੁਰੂ ਜਿਹੜਾ ਪੈਂਦਾ, ਉੱਥੇ ਬਹੁਤ ਵੱਡੀ ਗਿਣਤੀ ਦੇ ਵਿੱਚ ਕਿਸਾਨਾਂ ਨੇ ਵਿਧਾਨ ਸਭਾ ਵੱਲ ਨੂੰ ਮਾਰਚ ਕੀਤਾ। ਔਰ ਇਹ ਗਿਣਤੀ ਜਿਹੜੀ ਉੱਥੋਂ ਦੀ ਯੇਦੂ ਯਰੱਪਾ ਸਰਕਾਰ ਹੈ, ਉਹਦੀਆਂ ਗਿਣਤੀਆਂ ਮਿਣਤੀਆਂ ਤੋਂ ਪਰੇ ਸੀ, ਕਿਉਂਕਿ ਜਿਹੜੇ ਕਿਸਾਨ ਆਗੂ ਨੇ, ਰਕੇਸ਼ ਟਕੈਤ ਹੋਰਾਂ ਨੇ ਤੇ ਬਾਕੀ ਜਿਹੜੇ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਨੇ, ਉਹਨਾਂ ਨੇ ਕਰਨਾਟਕਾ ਦੇ ਵਿੱਚ ਜਾ ਕੇ ਵੀ ਪਿਛਲੇ ਦਿਨਾਂ ਦੇ ਵਿੱਚ ਪ੍ਰਚਾਰ ਕੀਤਾ ਸੀ। ਔਰ ਜਿਹੜੇ ਰਕੇਸ਼ ਟਕੈਤ ਨੇ, ਉਹਨਾਂ ਨੇ ਬੰਗਲੁਰੂ ਦੇ ਜਾਂ ਬੰਗਲੌਰ ਦੇ ਜਿਹੜੇ ਕਿਸਾਨ ਸੀ, ਉਹਨਾਂ ਨੂੰ ਇਹ ਸੱਦਾ ਦਿੱਤਾ ਸੀਗਾ ਕਿ ਉਹ ਇਕੱਠੇ ਹੋ ਕੇ ਵਿਧਾਨ ਸਭਾ ਵੱਲ ਨੂੰ ਮਾਰਚ ਕਰਨ। ਔਰ ਇਹ ਜਿਹੜੇ ਮਾਰਚ ਸੀਗਾ ਉਹ ਐਡਾ ਵੱਡਾ ਹੋ ਨਿਬੜਿਆ ਕਿ ਬੈਂਗਲੁਰੂ ਜਿਹੜਾ ਸੀ ਉਹ ਮੁਕੰਮਲ ਜਾਮ ਹੋ ਗਿਆ। ਹੁਣ ਜਿਹੜਾ ਇਹ ਕਿਹਾ ਜਾ ਰਿਹਾ ਕਿ ਜਿਹੜੀ ਸਰਕਾਰ ਆ ਯੇਦੂ ਯੂਰੱਪਾ, ਉਹਦੇ ਵੱਲੋਂ ਕਿਸਾਨਾਂ ਨੂੰ ਰੋਕਣ ਦੇ ਯਤਨ ਕੀਤੇ ਜਾਣਗੇ। ਅੱਛਾ, ਇਹ ਯਤਨ ਜਿਹੜੇ ਨੇ ਇਹ ਹੋਣਗੇ ਕਰੋਨਾ, ਜਿਹੜਾ ਕਿ ਸਿਆਸਤਦਾਨਾਂ ਦੇ ਵਾਸਤੇ ਤਾਂ ਤੁਸੀਂ ਕਹ ਲਓ ਕਿ ਇਸ ਵੇਲੇ ਸਭ ਤੋਂ ਕਾਰਗਰ ਹਥਿਆਰ ਬਣਿਆ ਹੋਇਆ। ਹੁਣ ਕੀਤਾ ਇਹ ਜਾ ਰਿਹਾ ਕਿ ਸਰਕਾਰ ਯੇਦੂ ਯੂਰੱਪਾ ਦੀ ਸਰਕਾਰ ਨੇ ਪੰਜਾਬ ਸਣੇ ਹੋਰ ਸੂਬਿਆਂ ਤੋਂ ਕਰਨਾਟਕ ਆਉਣ ਵਾਲੇ ਲੋਕਾਂ ਵਾਸਤੇ ਕਰੋਨਾ ਨੈਗੇਟਿਵ ਰਿਪੋਰਟ ਲਾਜ਼ਮੀ ਕਰ ਦਿੱਤੀ ਹੈ, ਤਾਂ ਕਿ ਇਹ ਜਿਹੜੇ ਆਗੂ ਨੇ ਉੱਥੇ ਆ ਕੇ ਕਿਸਾਨਾਂ ਨੂੰ ਸੰਬੋਧਨ ਨਾ ਕਰ ਸਕਣ, ਕਿਸਾਨਾਂ ਨੂੰ ਲਾਮਬੰਦ ਨਾ ਜਿਹੜੇ ਉਹ ਕਰ ਸਕਣ। ਕਰਨਾਟਕਾ ਦੇ ਸਿਹਤ ਤੇ ਮੈਡੀਕਲ ਸਿੱਖਿਆ ਮੰਤਰੀ ਨੇ ਇਹ ਗੱਲ ਕਹੀ ਹੈ ਕਿ ਸੂਬੇ 'ਚ ਕਰੋਨਾ ਦੇ ਦੂਜੇ ਉਭਾਰ ਦੀ ਰੋਕਥਾਮ ਲਈ ਸਖਤ ਪਾਬੰਦੀਆਂ ਲਾਈਆਂ ਜਾ ਰਹੀਆਂ ਨੇ। ਪੰਜਾਬ, ਮਹਾਰਾਸ਼ਟਰ, ਕੇਰਲਾ ਸਣੇ ਜਿਹੜੇ ਕਰੋਨਾ ਕੇਸਾਂ ਵਾਲੇ ਸੂਬਿਆਂ ਤੋਂ ਆਉਣ ਵਾਲੇ ਜਿਹੜੇ ਲੋਕ ਨੇ, ਉਹਨਾਂ ਦੀ ਸਖਤੀ ਦੇ ਨਾਲ ਸਕਰੀਨਿੰਗ ਕੀਤੀ ਜਾ ਰਹੀ ਹੈ। ਇਹ ਵੀ ਕਿਹਾ ਕਿ ਉਹਨਾਂ ਕੋਲ RT-PCR ਨੈਗੇਟਿਵ ਰਿਪੋਰਟ ਨਾ ਹੋਈ ਤਾਂ ਸੂਬੇ ਦੀ ਹੱਦ ਤੇ ਉਹਨਾਂ ਦਾ ਕਰੋਨਾ ਟੈਸਟ ਕੀਤਾ ਜਿਹੜਾ ਉਹ ਜਾਊਗਾ। ਇਹ ਜਿਹੜੀ ਰਿਪੋਰਟ ਹੈ ਤੁਸੀਂ ਦੇਖਣਾ, ਹੁਣ ਇਹ ਜਿਹੜੀ ਕਰਨਾਟਕਾ ਦੀ ਸਰਕਾਰ ਹੈ, ਇਹਦੀ ਤਰਜ਼ ਦੇ ਉੱਤੇ ਬਾਕੀ ਸੂਬੇ ਜਿੱਥੇ ਜਿੱਥੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੈ, ਉਹ ਇਹੀ ਕੁਝ ਜਿਹੜਾ ਉਹ ਕਰਨਗੇ। ਔਰ ਇਹਦੇ ਵਿੱਚ ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼ ਦੇ ਜਿਹੜੇ ਦੀ ਉਹ ਸ਼ਾਮਲ ਹੋਣਗੇ। ਇਸ ਕਰਕੇ ਸ਼ਾਮਲ ਹੋਣਗੇ ਕਿ ਜਿਹੜੇ ਕਿਸਾਨ ਆਗੂ ਨੇ ਉਹ ਇਹਨਾਂ ਸੂਬਿਆਂ ਦੇ ਨਾਲ ਸੰਬੰਧਿਤ ਨੇ। ਜਦੋਂ ਜਿਹੜੇ ਆਗੂ ਨੇ ਇਹਨਾਂ ਦੇ ਇਹ ਰੈਲੀਆਂ ਨੂੰ ਸੰਬੋਧਨ ਕਰ ਰਹੇ ਆ ਪੱਛਮੀ ਬੰਗਾਲ ਦੇ ਵਿੱਚ ਜਾਂ ਕੇਰਲਾ ਦੇ ਵਿੱਚ, ਅਸਾਮ ਦੇ ਵਿੱਚ, ਉੱਥੇ ਕਿਸੇ ਕਿਸਮ ਦਾ ਕਰੋਨਾ ਜਿਹੜਾ ਉਹ ਨਹੀਂ ਹੈਗਾ। ਲੱਖ ਲੱਖ ਬੰਦਾ ਉੱਥੇ ਇਕੱਠਾ ਹੋ ਰਿਹਾ, ਨਾ ਕੋਈ ਕਰੋਨਾ ਰਿਪੋਰਟ, ਨਾ ਕੋਈ ਕਿਸੇ ਕਿਸਮ ਦਾ ਮਾਸਕ ਜਾਂ ਕੁਝ ਹੋਰ ਜਿਹੜਾ ਦੀ ਉਹ ਵਰਤੋਂ ਕੀਤਾ ਜਾ ਰਿਹਾ। ਇਹ ਐਕਚੁਅਲੀ ਜਿਹੜਾ ਇਹ ਆਪਾਂ ਪੰਜਾਬ ਦੇ ਵਿੱਚ ਵੀ ਜੇ ਦੇਖੀਏ ਤਾਂ ਪੰਜਾਬ ਦੇ ਵਿੱਚ ਜਿੰਨੀ ਦੇਰ ਤੱਕ ਤਾਂ ਨਿਗਮ ਦੀਆਂ ਚੋਣਾਂ ਹੋਈਆਂ, ਆਪਣੇ ਘਰ ਦੇ ਵਿੱਚ ਵਿਆਹ ਸ਼ਾਦੀ ਹੋਇਆ, ਉਨੀ ਦੇਰ ਤਾਂ ਸਾਰਾ ਕੁਝ ਇਕੱਠ ਵੀ ਸਭ ਕੁਝ ਜਾਇਜ਼ ਸੀਗਾ। ਜਦੋਂ ਨਿਗਮ ਦੀਆਂ ਚੋਣਾਂ ਹੋ ਗਈਆਂ, ਬਾਕੀ ਸਾਰਾ ਕੁਝ ਹੋ ਗਿਆ, ਫਿਰ ਇੱਥੇ ਪਾਬੰਦੀਆਂ ਜਿਹੜੀਆਂ ਉਹ ਲੱਗਣੀਆਂ ਸਟਾਰਟ ਹੋ ਗਈਆਂ। ਵਾਇਰਸ ਹੈ, ਇਹਦੇ ਵਿੱਚ ਕੋਈ ਸ਼ੱਕ ਵਾਲੀ ਗੱਲ ਨਹੀਂ ਗੀ, ਉਹਨੇ ਪੂਰੀ ਦੁਨੀਆ ਦੇ ਵਿੱਚ ਇਹ ਫੈਲਿਆ ਹੋਇਆ ਵਾਇਰਸ ਹੈ। ਪਰ ਆਹ ਜਿਹੜਾ ਰਾਜਨੀਤਿਕ ਵਾਇਰਸ ਹੈ, ਇਹ ਜਿਹੜਾ ਜੀ ਇਹਦੀ ਤਾਂ ਵੈਕਸੀਨ ਵੀ ਕੋਈ ਨਹੀਂ ਬਣੀ, ਤੇ ਕਿਵੇਂ ਇਹ ਜਿਹੜਾ ਵੀ ਉਹ ਫੜਿਆ ਜਾਵੇ। ਜਿੱਥੇ ਜਿੱਥੇ ਚੋਣਾਂ ਨਹੀਂ ਹੈਗੀਆਂ ਉੱਥੇ ਉੱਥੇ ਕਰੋਨਾ ਹੈ, ਜਿੱਥੇ ਜਿੱਥੇ ਚੋਣਾਂ ਹੈਗੀਆਂ ਉੱਥੇ ਕਰੋਨਾ ਹੈ ਨਹੀਂ। ਬਿਲਕੁਲ ਜੀ, ਹੁਣ ਤਾਂ ਵੈਸੇ ਇਹ ਜੱਗ ਜ਼ਾਹਰ ਹੋ ਗਈਆਂ, ਇਹਨਾਂ ਦੀਆਂ ਗੱਲਾਂ ਕਰ ਕੀ ਰਹੇ ਆ। ਸਰੋਤੇ ਤੁਸੀਂ ਵੀ ਕਾਲ ਕਰ ਸਕਦੇ ਆ। ਆਪਾਂ ਇੱਕ ਬ੍ਰੇਕ ਲਵਾਂਗੇ, 2 ਸਵਾਲ ਆ ਤੇ ਉਸ ਤੋਂ ਬਾਅਦ ਤੁਸੀਂ ਕਾਲ ਕਰ ਸਕੋਗੇ 4082725200। ਅਸਾਮ ਦੇ ਵਿੱਚ ਸਿਟੀਜ਼ਨਸ਼ਿਪ ਦਾ ਜਿਹੜਾ ਅਮੈਂਡਮੈਂਟ ਵਾਲਾ ਮਾਮਲਾ ਆ, ਭਾਰਤੀ ਜਨਤਾ ਪਾਰਟੀ ਇਸ ਦੇ ਵਿੱਚ ਘਿਰਦੀ ਹੈ। ਦੇਖੋ, ਇਹ 27 ਮਾਰਚ ਨੂੰ ਪਹਿਲੇ ਜਿਹੜਾ ਜੀ ਚੋਣਾਂ ਹੋਣੀਆਂ, ਪਹਿਲੇ ਗੇੜ ਦੀਆਂ 47 ਸੀਟਾਂ ਦੇ ਉੱਤੇ ਵੋਟਾਂ ਪੈਣੀਆਂ ਨੇ। ਇਹ ਉਹ ਵਿਧਾਨ ਸਭਾ ਖੇਤਰ ਨੇ ਜਿੱਥੇ ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ ਜਿਹੜਾ ਉਹਨੂੰ ਲੈ ਕੇ ਸਭ ਤੋਂ ਜ਼ਿਆਦਾ ਵਿਰੋਧ ਹੋਇਆ ਸੀਗਾ। ਸੱਤਾਧਾਰੀ ਬੀਜੇਪੀ ਦੇ ਵਾਸਤੇ ਇੱਥੇ ਮੁਕਾਬਲਾ ਔਖਾ ਮੰਨਿਆ ਜਾ ਰਿਹਾ। ਇਹਨਾਂ 47 ਸੀਟਾਂ ਦੇ ਵਿੱਚੋਂ 42 ਸੀਟਾਂ ਦੇ ਉੱਤੇ ਅਸਮ ਦੇ 11 ਜ਼ਿਲ੍ਹੇ ਨੇ, 5 ਸੀਟਾਂ ਸੈਂਟਰਲ ਅਸਾਮ ਤੋਂ ਆਉਂਦੀਆਂ ਨੇ। ਇਹਦੇ ਵਿੱਚ ਹਿੰਦੂ ਅਸਾਮੀਆ ਵੋਟਰਸ ਦੇ ਨਾਲ ਨਾਲ ਜਿਹੜੀ
ਚਾਹੇ ਜਨਜਾਤੀ ਤੇ ਜਿਹੜੇ ਬਾਕੀ ਜਿਹੜੇ ਵੋਟਰ ਨੇ ਉਹਨਾਂ ਦੀ ਭੂਮਿਕਾ ਬਹੁਤ ਵੱਡੀ ਹੈ। ਇਹਨਾਂ ਸੀਟਾਂ ਦੇ ਉੱਤੇ ਮੁਸਲਿਮ ਵੋਟਰ ਜਿਹੜੇ ਨੇ ਉਹਨਾਂ ਦੀ ਗਿਣਤੀ ਪ੍ਰਭਾਵਿਤ ਕਰਨ ਵਾਲੀ ਨਹੀਂ ਆ ਵੀ ਜਿੱਥੇ ਉਹ ਚੇਂਜ ਕਰ ਦੇਣ ਵੱਡਾ। ਅਸਮ ਵਿਧਾਨ ਸਭਾ ਦੀਆਂ 126 ਸੀਟਾਂ ਦੇ ਵਿੱਚੋਂ 40 ਸੀਟਾਂ ਦੇ ਉੱਤੇ ਚਾਹੇ ਜਨਜਾਤੀ ਜਿਹੜੀ ਆ ਉਹਦੇ ਵੋਟਰਾਂ ਦਾ ਦਬਦਬਾ। ਇਹ ਚਾਹ ਮਜ਼ਦੂਰ ਜਿਹੜੇ ਨੇ ਖਾਸ ਕਰਕੇ ਆਪਣੀ ਦਿਹਾੜੀ ਮਜ਼ਦੂਰੀ ਨੂੰ ਲੈ ਕੇ ਬੀਜੇਪੀ ਤੋਂ ਨਾਰਾਜ਼ ਨੇ। ਅਸਮ ਸਰਕਾਰ ਨੇ ਆਪਣੇ ਕੈਬਨਿਟ ਦੀ ਬੈਠਕ ਦੇ ਵਿੱਚ ਚਾਹ ਮਜ਼ਦੂਰਾਂ ਦੀ ਦਿਹਾੜੀ 50 ਰੁਪਏ ਪ੍ਰਤੀ ਦਿਨ ਦੇ ਹਿਸਾਬ ਦੇ ਨਾਲ ਵਧਾਉਣ ਦਾ ਫੈਸਲਾ ਲਿਆ ਸੀਗਾ ਤੇ ਇਹਦੇ ਸੰਬੰਧ ਦੇ ਵਿੱਚ ਇੱਕ ਨੋਟੀਫਿਕੇਸ਼ਨ ਵੀ ਜਾਰੀ ਕਰਤਾ ਸੀ। ਪਰ ਚਾਹ ਕੰਪਨੀਆਂ ਸਰਕਾਰ ਦੇ ਇਸ ਫੈਸਲੇ ਦੇ ਖਿਲਾਫ ਅਦਾਲਤ ਚਲੇ ਗਈਆਂ, ਜਿੱਥੇ ਗੁਵਾਹਾਟੀ ਹਾਈ ਕੋਰਟ ਨੇ ਫਿਲਹਾਲ ਦਿਹਾੜੀ ਵਧਾਉਣ ਦੇ ਸਰਕਾਰ ਦੇ ਫੈਸਲੇ ਤੇ ਰੋਕ ਲਾਤੀ। ਪਹਿਲਾ ਜਿਹੜਾ ਗੇੜ ਆ ਉਹਦੇ ਵਿੱਚ ਘੱਟੋ ਘੱਟ ਅੱਧੀਆਂ ਸੀਟਾਂ ਦੇ ਉੱਤੇ ਚਾਹ ਜਨਜਾਤੀ ਜਿਹੜੀ ਆ ਉਹ ਵੋਟਰਾਂ ਨੂੰ ਪ੍ਰਭਾਵਿਤ ਕਰੂਗੀ। ਹਿੰਦੂ ਅਸਾਮੀਆਂ ਜਿਹੜੇ ਵੋਟਰ ਨੇ ਉਹ ਸਿਟੀਜ਼ਨਸ਼ਿਪ ਅਮੈਂਡਮੈਂਟ ਨੂੰ ਲੈ ਕੇ ਕੁਝ ਲੋਕ ਬੀਜੇਪੀ ਸਰਕਾਰ ਤੋਂ ਨਾਰਾਜ਼ ਦਿਖ ਰਹੇ ਆ। ਇਹਨਾਂ ਇਲਾਕਿਆਂ ਦੇ ਵਿੱਚ ਸੀਏ ਦਾ ਵਿਰੋਧ ਚੱਲ ਰਿਹਾ। ਅਸਮ ਦੇ ਸਭ ਤੋਂ ਜਿਹੜਾ ਜੀ ਪ੍ਰਭਾਵੀ ਜਿਹੜਾ ਸਟੂਡੈਂਟ ਯੂਨੀਅਨ ਹੈ ਜਿਹੜੀ ਆਲ ਅਸਮ ਸਟੂਡੈਂਟ ਯੂਨੀਅਨ ਆਸੂ, ਉਹਨੇ CAA ਦੇ ਵਿਰੋਧ ਦੇ ਵਿੱਚ 20 ਮਾਰਚ ਨੂੰ ਅਸਮ ਦੇ ਧੇਮਾਜੀ ਦੇ ਵਿੱਚ ਬਾਈਕ ਰੈਲੀ ਕੱਢੀ ਸੀ। CAA ਦਾ ਵਿਰੋਧ ਕਰ ਰਹੇ ਪ੍ਰਦਰਸ਼ਨਕਾਰੀਆਂ ਨੇ ਕੇਂਦਰ ਤੇ ਰਾਜ ਦੀ ਬੀਜੇਪੀ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਵੀ ਕੀਤੀ। ਇਸ ਕਾਨੂੰਨ ਨੂੰ ਵਾਪਸ ਲੈਣ ਦੀ ਮੰਗ ਜਿਹੜੀ ਉਹ ਕੀਤੀ। ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਵੀ ਕਈ ਲੋਕਾਂ ਨੇ ਮੈਂ CAA ਦਾ ਵਿਰੋਧ ਕਰਦਾ ਇਸ ਤਰ੍ਹਾਂ ਦੇ ਨਾਅਰੇ ਜਿਹੜੇ ਉਹ ਪੋਸਟ ਕੀਤੇ ਹੋਏ ਨੇ। ਇਸੇ ਸੈਂਟੀਮੈਂਟ ਨੂੰ ਧਿਆਨ ਦੇ ਵਿੱਚ ਰੱਖਦਿਆਂ ਕਾਂਗਰਸ ਨੇ ਆਪਣੇ ਜਿਹੜਾ ਉਹਦਾ ਚੋਣ ਮੈਨੀਫੈਸਟੋ ਆ ਉਹਦੇ ਵਿੱਚ ਜਿਹੜੀਆਂ 5 ਗਰੰਟੀਆਂ ਦਿੱਤੀਆਂ ਨੇ, ਜਿਹਦੇ ਵਿੱਚ CAA ਨੂੰ ਲਾਗੂ ਨਹੀਂ ਹੋਣ ਦਿੱਤਾ ਜਾਊਗਾ, ਇਹ ਗੱਲ ਸਭ ਤੋਂ ਉੱਪਰ ਰੱਖੀ ਹੈ। ਪਰ ਬੀਜੇਪੀ ਦਾ ਇਹ ਕਹਿਣਾ ਹੈ ਕਿ ਇਸ ਵਾਰੀ ਵਿਧਾਨ ਸਭਾ ਚੋਣਾਂ ਦੇ ਵਿੱਚ CAA ਦਾ ਕੋਈ ਪ੍ਰਭਾਵ ਨਹੀਂ ਪਊਗਾ। ਲੋਕ ਇਸ ਗੱਲ ਨੂੰ ਸਮਝ ਗਏ ਆ ਕਿ ਬੀਜੇਪੀ ਇੱਥੋਂ ਦੇ ਲੋਕਾਂ ਨੂੰ ਨੁਕਸਾਨ ਨਹੀਂ ਜਿਹੜਾ ਉਹ ਪਹੁੰਚਾ ਸਕਦੀ ਹੈ। ਬੀਜੇਪੀ ਕਹਿੰਦੀ ਹੈ ਇਹੀ ਵਜ੍ਹਾ ਹੈ ਕਿ ਬੀਜੇਪੀ ਦੇ ਜਿਹੜੀਆਂ ਚੋਣ ਰੈਲੀਆਂ ਨੇ ਉਹਦੇ ਵਿੱਚ ਲੋਕ ਜਿਹੜੇ ਬਹੁਤ ਘੱਟ ਸ਼ਾਮਲ ਹੋ ਰਹੇ ਨੇ। ਇਹ 47 ਸੀਟਾਂ ਦੇ ਉੱਤੇ ਵੋਟਾਂ ਦੇ ਵਾਸਤੇ ਹੁਣ ਸਿਰਫ 4 ਕੁ ਦਿਨ ਜਿਹੜੇ ਉਹ ਬਚੇ ਆ। ਪ੍ਰਧਾਨ ਮੰਤਰੀ ਤੋਂ ਲੈ ਕੇ ਬੀਜੇਪੀ ਦੇ ਸਾਰੇ ਸਟਾਰ ਪ੍ਰਚਾਰਕ ਜਿਹੜੇ ਆ ਉਹ ਪੂਰੀ ਤਾਕਤ ਉਹਨਾਂ ਨੇ ਇੱਥੇ ਝੋਕ ਦਿੱਤੀ ਹੋਈ ਆ। ਔਰ ਜਿਹੜੇ ਇੱਥੋਂ ਦੇ ਪ੍ਰਧਾਨ ਮੰਤਰੀ ਜਿਹੜੇ ਨੇ ਉਹਨਾਂ ਨੇ ਉੱਥੇ ਕਾਂਗਰਸ ਦੇ ਉੱਤੇ ਨਿਸ਼ਾਨਾ ਲਾ ਕੇ ਇਹ ਕਿਹਾ ਕਿ ਉਹ ਆਪਣੇ ਆਪ ਨੂੰ ਸੈਕੂਲਰ ਦੱਸਦੇ ਆ, ਪਰ ਅਸਾਮ, ਪੱਛਮੀ ਬੰਗਾਲ ਤੇ ਕੇਰਲਾ ਦੇ ਵਿੱਚ ਉਹ ਜਿਹੜੇ ਖੱਬੇ ਸੱਜਿਆਂ ਦੇ ਨਾਲ ਦੋਸਤੀ ਕਰਦੇ ਆ ਤੇ ਸੱਤਾ ਤੋਂ ਬਿਨਾਂ ਇਹਨਾਂ ਨੂੰ ਕੁਝ ਜਿਹੜਾ ਹੋਰ ਨਹੀਂ ਉਹ ਚਾਹੀਦਾ। ਇਸ ਏਰੀਏ ਦੇ ਵਿੱਚ ਜੇ ਅਸਮ ਦੀ ਗੱਲ ਕਰੀਏ, ਇਹ 47 ਸੀਟਾਂ ਜਿੱਥੇ 27 ਤਰੀਕ ਨੂੰ ਵੋਟਾਂ ਦਾ ਪਹਿਲਾ ਗੇੜ ਹੋਣਾ, ਇਹ ਬਹੁਤ ਅਹਿਮ ਨੇ ਅਸਮ ਦੀ ਸੱਤਾ ਦੇ ਉੱਤੇ ਕਬਜ਼ਾ ਕਰਨ ਦੇ ਵਾਸਤੇ। ਅਸਲ ਦੇ ਵਿੱਚ ਇਹਨਾਂ ਸੀਟਾਂ ਨੇ ਹੀ ਜਿਹੜਾ ਦੀ ਉਹ ਨਤਾਰਾ ਕਰਨਾ ਇੱਕ ਕਿਸਮ ਦੇ ਨਾਲ ਕਿ ਕਿਹਦੀ ਸਰਕਾਰ ਬਣੂਗੀ। ਜੀ, ਜ਼ੋਰ ਪੂਰਾ ਲੱਗਾ ਹੋਇਆ। ਤੇ ਅਖੀਰਲੇ ਸਵਾਲ ਵੱਲ ਚੱਲਦੇ ਹਾਂ। ਭਾਰਤ ਪਾਕਿਸਤਾਨ ਦੇ ਵਿੱਚ ਗੱਲਬਾਤ ਆ ਉਹ ਫਿਰ ਸ਼ੁਰੂ ਹੋਈ ਹੈ। ਦੇਖੋ, ਬੇਸ਼ੱਕ ਇਹ ਜਿਹੜੀ ਗੱਲਬਾਤ ਆ ਇਹ ਸਿੰਧੂ ਜਲ ਜਿਹੜਾ ਗਠਨ ਹੋਇਆ ਸੀਗਾ ਉਹਦੇ ਉੱਤੇ ਸ਼ੁਰੂ ਹੋਈ ਆ, ਪਰ ਖਬਰਾਂ ਜਿਹੜੀਆਂ ਜੀ ਇਹ ਨੇ ਕਿ ਯੂਨਾਈਟਿਡ ਅਰਬ ਅਮੀਰਾਤ ਜਿਹੜਾ ਉਹ ਇਸ ਚੀਜ਼ ਦੀ ਪੂਰੀ ਕੋਸ਼ਿਸ਼ ਉਹਨੇ ਕੀਤੀ ਆ ਔਰ ਉਹਦੇ ਦਬਾਅ ਦੇ ਹੇਠ ਭਾਰਤ ਤੇ ਪਾਕਿਸਤਾਨ ਦੇ ਵਿਚਾਲੇ ਤਕਰੀਬਨ ਬਹੁਤੇ ਪੱਧਰ ਦੀ ਜਿਹੜੀ ਗੱਲਬਾਤ ਹੈ ਉਹ ਆਉਂਦੇ ਦਿਨਾਂ ਦੇ ਦੌਰਾਨ ਸਟਾਰਟ ਹੋਣ ਜਿਹੜੀ ਉਹ ਜਾਰੀ ਹੈ। ਸਿੰਧੂ ਜਲ ਮਾਮਲੇ ਦੇ ਉੱਤੇ ਅਗਸਤ 18 ਤੋਂ ਬਾਅਦ ਕੋਈ ਗੱਲਬਾਤ ਜਿਹੜੀ ਨਹੀਂ ਹੋਈ। ਪਾਕਿਸਤਾਨ ਦੇ ਵੱਲੋਂ ਇੱਕ ਵਫਦ ਜਿਹੜਾ ਇੱਥੇ ਸੈਯਦ ਮਹਿਰ ਅਲੀ ਸ਼ਾਹ ਉਹਨਾਂ ਦੀ ਅਗਵਾਈ ਦੇ ਵਿੱਚ ਜਿਹੜਾ ਉਹ ਆ ਗਿਆ। 1960 ਦੇ ਵਿੱਚ ਭਾਰਤ ਤੇ ਪਾਕਿਸਤਾਨ ਦੇ ਵਿੱਚ ਨਦੀਆਂ ਦੇ ਪਾਣੀ ਦੀ ਵੰਡ ਨੂੰ ਲੈ ਕੇ ਇੱਕ ਸਮਝੌਤਾ ਹੋਇਆ ਸੀਗਾ, ਜਿਹਨੂੰ ਸਿੰਧੂ ਜਲ ਸੰਧੀ ਕਹਿੰਦੇ ਆ। ਵਰਲਡ ਬੈਂਕ ਦੀ ਪਹਿਲ ਦੇ ਨਾਲ 9 ਸਾਲ ਤੱਕ ਚੱਲੀ ਗੱਲਬਾਤ ਤੋਂ ਬਾਅਦ ਇਹ ਸਮਝੌਤਾ ਹੋਇਆ ਸੀ। 19 ਸਤੰਬਰ 1960 ਨੂੰ ਕਰਾਚੀ ਦੇ ਵਿੱਚ ਸਿੰਧੂ ਨਦੀ ਘਾਟੀ ਸਮਝੌਤੇ ਦੇ ਉੱਤੇ ਦਸਤਖਤ ਹੋਏ ਸੀਗੇ, ਜਿਹਦੇ ਵਿੱਚ 6 ਨਦੀਆਂ ਦੇ ਪਾਣੀ ਨੂੰ ਵੰਡਣ ਦੀ ਜਿਹੜੀ ਆ ਉਹ ਗੱਲਬਾਤ ਹੋਈ ਸੀ। ਇਸ ਸਮਝੌਤੇ ਦੇ ਵਿੱਚ ਸਿੰਧੂ ਨਦੀ ਘਾਟੀ ਦੀਆਂ ਨਦੀਆਂ, ਪੱਛਮੀ ਜਿਹੜੀਆਂ ਨਦੀਆਂ ਉਹਨਾਂ ਨੂੰ ਵੰਡਿਆ ਗਿਆ ਸੀਗਾ। ਇਹਦੇ ਵਿੱਚ ਬਿਆਸ, ਰਾਵੀ, ਸਤਲੁਜ, ਪੂਰਬੀ ਨਦੀਆਂ ਇਹਨਾਂ ਨੂੰ ਮੰਨਦਿਆਂ ਹੋਇਆ ਪਾਣੀ ਭਾਰਤ ਦੇ ਵਾਸਤੇ ਤੈਅ ਕੀਤਾ ਗਿਆ ਸੀ, ਜਦੋਂ ਕਿ ਸਿੰਧੂ, ਚੇਨਾਬ ਤੇ ਜੇਹਲਮ
ਇਹਨੂੰ ਪੱਛਮੀ ਨਦੀਆਂ ਮੰਨਿਆ ਗਿਆ ਸੀਗਾ ਔਰ ਇਹਦਾ ਪਾਣੀ ਪਾਕਿਸਤਾਨ ਦੇ ਵਾਸਤੇ ਤੈਅ ਕੀਤਾ ਗਿਆ ਸੀ। ਸਮਝੌਤੇ ਦੇ ਮੁਤਾਬਕ ਭਾਰਤ ਪੂਰਬੀ ਨਦੀਆਂ ਦਾ ਪਾਣੀ ਬਿਨਾਂ ਕਿਸੇ ਰੋਕ ਟੋਕ ਦੇ ਪੂਰੀ ਤਰ੍ਹਾਂ ਇਸਤੇਮਾਲ ਕਰ ਸਕਦਾ ਔਰ ਇੱਧਰ ਪੱਛਮੀ ਨਦੀਆਂ ਦੇ ਇਸਤੇਮਾਲ ਦਾ ਵੀ ਭਾਰਤ ਨੂੰ ਕੁਛ ਅਧਿਕਾਰ ਜਿਹੜੇ ਉਹ ਦਿੱਤੇ ਗਏ ਸੀਗੇ। ਇਹ ਜਿਹੜੀ ਗੱਲਬਾਤ ਸ਼ੁਰੂ ਹੋਈ ਆ ਇਹ ਬੇਸ਼ੱਕ ਸਿੰਧੂ ਜਿਹੜੀ ਜਲ ਸੰਧੀ ਸੀ ਉਹਨੂੰ ਲੈ ਕੇ ਹੋਈ ਆ, ਪਰ ਸੂਤਰ ਜਿਹੜੇ ਆ ਜੀ ਉਹ ਇਹ ਦੱਸਦੇ ਆ ਕਿ ਭਾਰਤ ਤੇ ਪਾਕਿਸਤਾਨ ਦੇ ਵਿਚਾਲੇ ਲਗਭਗ ਸਾਰੀਆਂ ਚੀਜ਼ਾਂ ਦੇ ਉੱਤੇ ਜਿਹੜੀ ਗੱਲਬਾਤ ਹੋਊਗੀ। ਪਿਛਲੇ ਦਿਨੀ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਜਿਹੜੇ ਨੇ ਉਹ ਕਰੋਨਾ ਪੋਜ਼ਿਟਿਵ ਹੋ ਗਏ। ਕਰੋਨਾ ਪੋਜ਼ਿਟਿਵ ਹੋਏ ਤੇ ਨਾਲ ਦੀ ਨਾਲ ਭਾਰਤ ਦੇ ਪ੍ਰਧਾਨ ਮੰਤਰੀ ਉਹਨਾਂ ਦਾ ਟਵੀਟ ਆ ਗਿਆ, ਉਹਨਾਂ ਦੀ ਛੇਤੀ ਸਿਹਤਯਾਬੀ ਦੇ ਵਾਸਤੇ। ਜਦੋਂ ਕਿ ਪਹਿਲਾਂ ਤਾਂ ਇਹ ਪਿਛਲੇ ਕੁਝ ਸਮੇਂ ਤੋਂ ਤਾਂ ਇੱਕ ਦੂਜੇ ਦੇ ਖਿਲਾਫ ਡਾਂਗਾ ਕੱਢੀ ਬੈਠੇ ਆ। ਇਹ ਕਿਹਾ ਜਾ ਰਿਹਾ ਕਿ ਇਹ ਜਿਹੜੀ ਬਰਫ਼ ਆ ਇਹ ਪਿਘਲਣੀ ਸ਼ੁਰੂ ਹੋਈ ਆ ਔਰ ਇਹ ਜਿਹੜੀ ਗੱਲਬਾਤ ਹੈ ਉਹ ਵੱਖ-ਵੱਖ ਖੇਤਰਾਂ ਦੇ ਉੱਤੇ ਹੋ ਸਕਦੀ ਹੈ। ਨਿਗਾਹ ਜਿਹੜੀ ਹੈ ਜੀ, ਨਿਗਾਹ ਕਿੱਥੇ ਆ? ਨਿਗਾਹ ਉੱਥੇ ਹੀ ਹੈ। ਇਹਦੇ ਵਿੱਚ UAE ਕਿਉਂ ਦਾਖਲ ਹੋਇਆ? ਕਿਉਂਕਿ ਜਿਹੜਾ ਵਪਾਰ ਹੈ, ਜਿਹੜਾ ਇਹ ਸਿਲਕ ਰੂਟ ਹੈ, ਜਿਹੜਾ ਇੱਥੋਂ ਵਾਘੇ ਤੋਂ ਜਾਂਦਾ, ਜਿਹੜੇ ਹਾਈਵੇ ਬਣਦੇ ਵੇ ਤਾਂ ਪਹਿਲਾਂ ਵੀ ਕਈ ਵਾਰੀ ਜਿਹੜੀ ਉਹ ਕਿਹਾ ਕਿ ਇਹ ਵਪਾਰ ਦੇ ਵਾਸਤੇ ਸਾਰੀ ਤਿਆਰੀ ਜਿਹੜੀ ਆ ਉਹ ਹੋ ਰਹੀ ਹੈ। ਇੱਥੋਂ ਇਹ ਵਾਘੇ ਸਰਹੱਦ ਦੇ ਰਾਹੀਂ ਵਪਾਰ ਹੋਣਾ ਤੇ ਇਹ ਸੜਕੀ ਵਪਾਰ ਜਿਹੜਾ ਇਹ ਜਾਂਦਾ ਜੀ UAE ਤੱਕ, ਉੱਥੋਂ ਤੱਕ ਸੜਕ ਦੇ ਰਾਹੀਂ ਜਿਹੜਾ ਉਹ ਜਾਇਆ ਜਾ ਸਕਦਾ। ਇਹ ਉਸੇ ਦੀ ਤਿਆਰੀ ਜਿਹੜੀ ਆ ਉਹ ਹੋ ਰਹੀ ਆ। ਕੁਝ ਵੀ ਹੋਵੇ, ਘੱਟੋ ਘੱਟ ਚੜ੍ਹਦੇ ਤੇ ਲਹਿੰਦੇ ਪੰਜਾਬ ਵਾਲੇ ਤਾਂ ਇਸ ਚੀਜ਼ ਨੂੰ ਉਡੀਕਦੇ ਰਹਿੰਦੇ ਆ ਕਿ ਕਦੋਂ ਦੋਨਾਂ ਮੁਲਕਾਂ ਦੇ ਵਿਚਾਲੇ ਗੱਲਬਾਤ ਹੋਊਗੀ ਤੇ ਦੋਨੋਂ ਜਿਹੜੇ ਮੁਲਕ ਨੇ ਉਹ ਕੁਝ ਚੰਗਾ ਜਿਹੜਾ ਉਹ ਸੋਚ ਸਕਣਗੇ। ਪਰ ਪਿਛਲੇ ਕਈ ਸਾਲਾਂ ਤੋਂ ਇਹ ਗੱਲਬਾਤ ਜਿਹੜੀ ਉਹ ਟੁੱਟੀ ਹੋਈ ਸੀ, ਬੰਦ ਸੀਗੀ ਔਰ ਹੁਣ ਇਹ ਦੁਬਾਰਾ ਚੱਲਣ ਦੇ ਫਿਰ ਅਸਾਰ। ਜੀ ਚਲੋ, ਪੰਜਾਬ ਲਈ ਵੀ ਕਾਰਗਰ ਹੋਵੇ ਤਾਂ ਬਹੁਤ ਵਧੀਆ। ਤੇ ਸਰੋਤਿਆਂ ਨੇ ਅਸੀਂ ਇੱਕ ਬ੍ਰੇਕ ਤੋਂ ਬਾਅਦ ਜੇ ਤੁਹਾਡਾ ਵੀ ਕੋਈ ਸਵਾਲ ਹੈ ਤੁਸੀਂ ਕਾਲ ਕਰ ਸਕਦੇ ਹੋ 4082725200। ਇੱਕ ਬ੍ਰੇਕ ਤੋਂ ਬਾਅਦ ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਦਾ ਸਵਾਗਤ ਕਰਦੇ ਹਾਂ। ਤੁਸੀਂ ਜੁੜੇ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਪ੍ਰੋਗਰਾਮ ਖਬਰ ਤੇ ਨਜ਼ਰ, ਜਿਸ ਦੇ ਵਿੱਚ ਜੇ ਤੁਹਾਡਾ ਵੀ ਕੋਈ ਸਵਾਲ ਹੈ ਤਾਂ ਤੁਸੀਂ ਕਰ ਸਕਦੇ ਹਾਂ 4082725200। ਸਾਡੇ ਨਾਲ ਦੁਬਾਰਾ ਜੁੜ ਚੁੱਕੇ ਨੇ ਬਲਤੇਜ ਬੰਨੇ ਜੀ, ਸਵਾਗਤ ਹੈ ਜੀ। ਮਿਹਰਬਾਨੀ ਜੀ, ਧੰਨਵਾਦ। ਸਾਡੇ ਨਾਲ ਜੁੜੇ ਹੋਏ ਨੇ ਜੱਸੀ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਪਨੂ ਸਾਹਿਬ। ਹਾਂਜੀ ਵੀਰ ਜੀ, ਮੇਰਾ ਇੱਕ ਕੁਐਸਚਨ ਆ। ਇਹਨੂੰ ਅੱਜ ਹੀ ਮੇਰੇ ਫਰੈਂਡਾਂ ਤੋਂ ਪਤਾ ਲੱਗਿਆ ਸੀ ਵੀ ਮੈਂ ਤੁਹਾਡੇ ਤੋਂ ਕਾਈਂਡਲੀ ਇਹਦੀ ਇਨਫੋਰਮੇਸ਼ਨ ਚਾਹੁੰਦਾ ਸੀ, ਤੁਸੀਂ ਦੇ ਸਕੋ ਵੀ ਜਿੱਦਾਂ ਕਹਿੰਦੇ ਕੋਈ ਲਾਅ ਪਾਸ ਕੀਤਾ ਵੀ ਜਿਵੇਂ ਅਸੀਂ ਬਾਹਰਲੇ ਹਾਂ, ਜਿੱਦਾਂ ਮੇਰੇ ਫਾਦਰ ਸਾਹਿਬ ਜਿਹੜੀ ਪ੍ਰਾਪਰਟੀ ਉਹ ਮੇਰੇ ਨਾਂ 'ਤੇ ਟਰਾਂਸਫਰ ਕਰਨੀ ਚਾਹਣ ਤਾਂ ਉਹਦੇ ਉੱਤੇ GST ਵਗੈਰਾ ਜਾਂ ਕੁਛ ਹੋਰ ਇੱਦਾਂ ਕੋਈ ਹੈ ਨਿੱਕਾ ਹੀ ਲਾ ਇੱਦਾਂ ਦਾ ਕੁਛ ਤੁਹਾਡੀ ਨੌਲੇਜ ਹੋਵੇ? ਨਹੀਂ ਜੀ ਨਹੀਂ, ਜਿਹੜੀ ਬਲੱਡ ਰਿਲੇਸ਼ਨ ਦੇ ਵਿੱਚ ਜਿਹੜੀ ਟਰਾਂਸਫਰ ਹੋਣੀ ਆ ਉਹਦੇ ਉੱਤੇ ਕੁਛ ਨਹੀਂ ਜਿਹੜਾ ਜੀ ਹੈਗਾ। ਉਹ ਤਾਂ ਇੱਥੇ ਪੰਜਾਬ ਦੇ ਵਿੱਚ ਆ, ਜੇ ਤਾਂ ਉਹਦੇ 'ਚ ਤਾਂ ਕੋਈ ਟੈਕਸ ਕਿਸੇ ਕਿਸਮ ਦਾ ਜਿਹੜਾ ਉਹ ਨਹੀਂ ਗਾ। ਜਿਵੇਂ ਤੁਹਾਡੇ ਫਾਦਰ ਸਾਹਿਬ ਨੇ ਤੁਹਾਡੇ ਨਾਂ ਦੇ ਉੱਤੇ ਕਰਨੀ ਆ, ਉਹਦੇ 'ਚ ਨਹੀਂ ਕੁਛ ਵੀ। ਉਹ ਸਿਰਫ ਇੱਦਾਂ ਹੁੰਦਾ ਕਿ ਜਿਹੜਾ ਟਰੀ ਚਾਰਟ ਇੱਕ ਹੁੰਦਾ ਉਹ ਨਾਲ ਲਾਉਣਾ ਪੈਂਦਾ, ਉਹ ਤੁਹਾਨੂੰ ਜਿਹੜਾ ਬਣਾਉਣਾ ਪਊਗਾ। ਕੋਈ ਐਡੀ ਉਹ ਗੱਲ ਔਖੀ ਨਹੀਂ ਜਿਹੜਾ ਦੀ ਹੈਗੀ। ਤੋ ਡੋਂਟ ਵਰੀ, ਇੱਦਾਂ ਦੀਆਂ ਗੱਲਾਂ ਜਿਹੜੀਆਂ ਦੀ ਉਹ ਕਈ ਵਾਰੀ ਇਹ ਆ ਕਿ ਅਫਵਾਹਾਂ ਦੇ ਰੂਪ ਦੇ ਵਿੱਚ ਜਾਂ ਆ ਜਿਹੜਾ ਨਵਾਂ ਸਿਸਟਮ ਆ ਗਿਆ ਨਾ ਜੀ ਲਾਈਕਸ ਦੇ ਚੱਕਰਾਂ ਦੇ ਵਿੱਚ, ਉਹੀ ਭੰਬਲ ਭੂਸੇ ਦੇ ਵਿੱਚ ਜਿਹੜਾ ਜੋ ਪਾਉਂਦੇ। ਬਲੱਡ ਰਿਲੇਸ਼ਨ ਦੇ ਵਿੱਚ ਇਸ ਤਰ੍ਹਾਂ ਦਾ ਕੁਛ ਨਹੀਂ ਹੈ। ਠੀਕ ਹੈ ਸਰ, ਥੈਂਕ ਯੂ ਪਨੂ ਸਾਹਿਬ। ਥੈਂਕ ਯੂ ਜੀ, ਥੈਂਕ ਯੂ। ਵੈਲਕਮ ਜੀ। ਸਾਡੇ ਅਗਲੇ ਕਾਲਰ ਨੇ ਸੁਰਿੰਦਰ ਸਿੰਘ ਗਿੱਲ। ਹਾਂਜੀ ਭੈਣ ਜੀ ਤੇ ਹੋਰ ਸਾਰੇ ਸੁਣਨ ਵਾਲੇ ਸਰੋਤਿਆਂ ਨੂੰ ਮੇਰੀ ਬਹੁਤ ਪਿਆਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਵੀਰ ਜੀ, ਮੇਰੀ ਬੇਨਤੀ ਇਹ ਆ ਕਿ ਜਿਸ ਤਰ੍ਹਾਂ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਹੋਣਾ ਦੀਆਂ ਭਾਵਨਾਵਾਂ ਸੀ ਔਰ ਸੋਚ ਸੀ ਕਿ ਅੱਜ ਦਾ ਯੂਥ ਵੀ ਜ਼ਿਆਦਾ ਤਾਂ ਨਹੀਂ ਵੀ ਕਿਸੇ ਹੱਦ ਤੱਕ ਉਸ ਪਾਸੇ ਨੂੰ ਮੁੜੇਗਾ ਔਰ ਉੱਦਾਂ ਦੀਆਂ ਭਾਵਨਾਵਾਂ ਆਪਣੇ ਮਨ ਵਿੱਚ ਲਿਆ ਕੇ ਉੱਦਾਂ ਦੇ ਗਾਹਾਂ ਆਉਣੇ ਵਾਲੇ ਜੋ ਵੀ ਪ੍ਰੋਗਰੈਸ ਆ ਉਹਦੇ ਵਿੱਚ ਆਪਣਾ ਯੋਗਦਾਨ ਪਾਊਗਾ। ਕਿਸ ਤਰ੍ਹਾਂ ਦੀ ਕ੍ਰਾਂਤੀ ਬਦਲਾਅ ਪੱਖ ਲੈ ਪਾਉਣ ਦੀ ਆਸ ਹੈ। ਭੈਣ ਜੀ ਇਕੱਠੇ ਹੋ ਨਾ। ਥੈਂਕ ਯੂ ਜੀ। ਦੇਖੋ ਇਸ ਤਰ੍ਹਾਂ ਹੈ, ਇਹ ਬਹੁਤ ਤੁਸੀਂ ਕਹਿ ਲਓ ਕਿ ਵੱਡੀ ਗੱਲ ਹੋਊਗੀ ਜੇ ਆਪਾਂ ਇਹ ਕਹਿ ਦਈਏ ਕਿ ਅੱਜ 23 ਮਾਰਚ ਹੈ, ਅੱਜ ਉੱਥੇ ਇਕੱਠੇ ਹੋ ਕੇ ਤੇ ਭੜਕ ਨੂੰ ਆਪਾਂ ਇਹ ਵੇਖਣ ਲੱਗ ਜਾਵਾਂਗੇ ਕਿ ਬੜਾ ਵੱਡਾ ਜਿਹੜਾ ਉਹ ਬਦਲਾਅ ਆ ਗਿਆ। ਮੈਂ ਜਿਹੜੀ ਗੱਲ ਜਦੋਂ ਆਪਾਂ
ਸਾਂਝੀ ਕਰ ਰਹੇ ਸੀ ਉਹਦੇ ਵਿੱਚ ਇਹ ਕਹੀ ਸੀ ਕਿ ਸਾਡਾ ਸਿਆਸੀ ਤੌਰ ਤੇ ਪਰਪੱਕ ਨਾ ਹੋਣਾ ਸਾਡੇ ਵਾਸਤੇ ਮੁਸੀਬਤਾਂ ਜਿਹੜਾ ਜੀ ਉਹ ਸਹੇੜਦਾ। ਪਰਪੱਕ ਦੀ ਜਗ੍ਹਾ ਦੇ ਉੱਤੇ ਅਸੀਂ ਪਛਲੱਗ ਜਿਹੜਾ ਉਹ ਜਿਹਦੇ ਕਦੀ ਕਿਸੇ ਦੇ ਮਗਰ ਜਿਹੜਾ ਜੀ ਉਹ ਲੱਗ ਤੁਰੇ, ਕਦੀ ਕਿਸੇ ਦੇ ਮਗਰ ਲੱਗ ਤੁਰੇ, ਆਪਣੀ ਸੋਚ ਜਿਹੜੀ ਉਹ ਨਹੀਂ ਵਰਤਦੇ। ਦੂਸਰਾ ਜਿਹੜਾ ਸਾਡੇ ਵਿੱਚ ਜਿਹੜੀ ਇੱਕ ਪ੍ਰਵਿਰਤੀ ਜਿਹੜੀ ਲੱਤਾਂ ਖਿੱਚਣ ਦੀ ਹੈ ਉਹ ਬਹੁਤ ਵੱਡੀ ਹੈ, ਉਹ ਸਾਨੂੰ ਕਿਸੇ ਪਾਸੇ ਨਹੀਂ ਲੱਗਣ ਦਿੰਦੀ। ਤੇ ਇਹ ਗੱਲ ਜਿਹੜੀ ਆ ਸਿਆਸੀ ਪਾਰਟੀਆਂ ਦੇ ਆਗੂ ਉਹ ਬਹੁਤ ਚੰਗੀ ਤਰ੍ਹਾਂ ਸਮਝਦੇ ਆ ਕਿ ਇਹਨਾਂ ਨੂੰ ਮੂਰਖ ਕਿਵੇਂ ਜਿਹੜਾ ਉਹ ਬਣਾਇਆ ਜਾ ਸਕਦਾ। ਤੁਸੀਂ ਕਦੀ ਸਰਪੰਚੀ ਦੀਆਂ ਚੋਣਾਂ ਦੇ ਵਿੱਚ, ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਜਾਂ ਉਂਝ ਜਿਹੜਾ ਜੀ ਉਹ ਕਦੀ ਲੀਡਰਾਂ ਦੇ ਸਿਰ ਪਾਟਦੇ ਵੇਖਿਆ? ਉਹਨਾਂ ਦੇ ਵਰਕਰਾਂ ਦੇ ਪਾਟਦੇ ਆ। ਔਰ ਜੋ ਹਾਲਾਤ ਜੇ ਆਪਾਂ ਪੰਜਾਬ ਦੀ ਗੱਲ ਕਰੀਏ, ਪੰਜਾਬ ਦੇ ਸਿਆਸੀ ਲੋਕਾਂ ਨੇ ਪਿਛਲੇ ਸਮੇਂ ਤੋਂ ਜਿਹੜਾ ਉਹ ਬਣਾ ਦਿੱਤੇ, ਕਦੀ ਲੋਕਾਂ ਨੇ ਉਹਨਾਂ ਸਿਆਸੀ ਲੋਕਾਂ ਨੂੰ ਕਟਹਿਰੇ ਦੇ ਵਿੱਚ ਖੜਾ ਕਰਨ ਦੀ ਕੋਸ਼ਿਸ਼ ਜਿਹੜੀ ਆ ਉਹ ਕੀਤੀ ਆ। ਅੱਜ ਵੀ ਤੁਸੀਂ ਸੋਸ਼ਲ ਮੀਡੀਆ ਦੇ ਉੱਤੇ ਜਿਹੜਾ ਜੀ ਉਹ ਚਲੇ ਜਾਓ, ਸੋਸ਼ਲ ਮੀਡੀਆ ਦੇ ਉੱਤੇ ਜਿਹੜੇ ਕਿਸਾਨ ਆਗੂ ਜਿਨ੍ਹਾਂ ਨੇ ਲੋਕਾਂ ਨੂੰ ਲੜਨਾ ਸਿਖਾ ਦਿੱਤਾ, ਇੰਨੇ ਸਮੇਂ ਤੋਂ ਬਾਅਦ ਇੱਕ ਐਡਾ ਵੱਡੀ ਮੂਵਮੈਂਟ ਜਿਹੜੀ ਉਹ ਖੜੀ ਕਰ ਦਿੱਤੀ ਜਿਹਦਾ ਵਿਸ਼ਵ ਦੇ ਵਿੱਚ ਚਰਚਾ ਹੋ ਰਿਹਾ, ਤੇ ਉਹਨਾਂ ਦੀਆਂ ਲੱਤਾਂ ਕੌਣ ਖਿੱਚ ਰਿਹਾ ਜੀ? ਇੱਥੇ ਜਿਹੜੇ ਇਕੱਠ ਕੁਛ ਕਰਾਉਣ ਦੀ ਕੋਸ਼ਿਸ਼ ਪੰਜਾਬ ਦੇ ਵਿੱਚ ਕੀਤੀ ਜਾ ਰਹੀ ਆ, ਉਹਦੇ 'ਚ ਨਾ ਕਿਤੇ ਇਹਨਾਂ ਖੇਤੀ ਕਾਨੂੰਨਾਂ ਦੇ ਵਿਰੋਧ ਦੀ ਗੱਲ, ਨਾ ਕੇਂਦਰ ਦੀ ਸਰਕਾਰ ਦੇ ਵੱਲੋਂ ਬਣਾਏ ਹੋਏ ਕਾਨੂੰਨਾਂ ਤਹਿਤ ਉਹਦੀ ਕੋਈ ਪੁੱਛ-ਗਿੱਛ। ਸਾਰਾ ਤੋੜਾ ਜਿਹੜਾ ਜੀ ਉਹ ਕਿਸਾਨ ਲੀਡਰਾਂ ਦੇ ਉੱਤੇ, ਕਿਸਾਨ ਆਗੂਆਂ ਦੇ ਉੱਤੇ ਜਿਹੜਾ ਉਹ ਝਾੜਿਆ ਜਾ ਰਿਹਾ ਵੀ ਉਹਨਾਂ ਨੇ ਇਹ ਗੁਨਾਹ ਕੀ ਕਰ ਦਿੱਤਾ ਕਿ ਜਿਹੜਾ ਉਹਨਾਂ ਨੇ ਲੋਕਾਂ ਨੂੰ ਲੜਨਾ ਸਿਖਾ ਦਿੱਤਾ। ਕਿੰਨੀ ਦੇਰ ਤੋਂ ਜਿਹੜਾ ਉਹ ਬੈਠੇ ਸੀਗੇ। ਜਾਂ ਨਸ਼ਿਆਂ ਵਾਲੇ ਮਾਮਲੇ ਦੇ ਉੱਤੇ ਕੱਲ ਵੀ ਮੈਂ ਗੱਲ ਕੀਤੀ ਸੀ ਕਿ 2 ਮੌਤਾਂ ਜਿਹੜੀਆਂ ਹੋਈਆਂ, 2 ਹੋਰ ਮੌਤਾਂ ਜਿਹੜੀਆਂ ਹੋਈਆਂ ਓਵਰਡੋਜ਼ ਦੇ ਨਾਲ ਹੋ ਰਹੀਆਂ ਨੇ। ਜੇ ਇਸ ਸੰਘਰਸ਼ ਨੇ ਨੌਜਵਾਨਾਂ ਨੂੰ ਉਹਦੇ ਵਿੱਚੋਂ ਕੱਢਣ ਦਾ ਯਤਨ ਕੀਤਾ, ਜਿਹਦੇ ਵਿੱਚ ਕਾਫੀ ਹੱਦ ਤੱਕ ਉਹ ਸਫਲ ਵੀ ਹੋ ਰਿਹਾ ਇਹ ਸੰਘਰਸ਼, ਤੇ ਇਹ ਜਿਹੜੇ ਨੇ ਉਹ ਲੈ ਕੇ ਦੂਜੇ ਪਾਸੇ ਹੀ ਤੁਰ ਪਏ, ਉਹਨੂੰ ਧਰਮ ਦੀ ਪੁੱਠ ਜਿਹੜੀ ਉਹ ਚੜਾਉਣੀ ਸ਼ੁਰੂ ਕਰ ਦਿੱਤੀ। ਇਹ ਗੱਲ ਭੁੱਲ ਕੇ ਕਿ ਜੇ ਇਹ ਸੰਘਰਸ਼ ਜਿਹੜਾ ਜੀ ਉਹ ਨਹੀਂ ਸਿਰੇ ਚੜ੍ਹਦਾ, ਕਾਮਯਾਬ ਨਹੀਂ ਹੁੰਦਾ, ਤੇ ਮੁੜ ਕੇ ਹਸ਼ਰ ਜਿਹੜਾ ਜੀ ਉਹ ਕੀ ਹੋਣਾ। ਇਸ ਕਰਕੇ ਸਾਡੀ ਜਿਹੜੀ ਸਭ ਤੋਂ ਵੱਡੀ ਸਮੱਸਿਆ ਹੈ ਨਾ, ਸਾਨੂੰ ਮਾਰਨ ਦੇ ਵਾਸਤੇ ਬਾਹਰੋਂ ਦੁਸ਼ਮਣ ਨਹੀਂ ਲੱਭਣਾ ਪੈਂਦਾ, ਅੰਦਰੇ ਹੀ ਜਿਹੜੇ ਜੀ ਉਹ ਵਾਧੂ ਬੈਠੇ ਨੇ। ਜਿੰਨੀ ਦੇਰ ਤੱਕ ਇਹ ਪਰਪੱਕਤਾ ਨਹੀਂ ਆਉਂਦੀ, ਜਾਂ ਅਸੀਂ ਜਿਹੜਾ ਸ਼ਹੀਦ ਭਗਤ ਸਿੰਘ ਹੈ ਉਹਦੀ ਉਹ ਕਿਤਾਬ ਵਾਲਾ ਜਿਹੜਾ ਭਗਤ ਸਿੰਘ ਹੈ ਉਹ ਕੀ ਕਹਿੰਦਾ ਉਹਨੂੰ ਨਹੀਂ ਜਿਹੜਾ ਉਹ ਸਮਝਦੇ, ਉਨੀ ਦੇਰ ਤੱਕ ਕੁਛ ਨਹੀਂ ਜਿਹੜਾ ਉਹ ਹੋਣਾ। ਸਾਡੇ ਵਾਸਤੇ ਭਗਤ ਸਿੰਘ ਜਿਹੜਾ ਮੁੱਛਾਂ ਨੂੰ ਤਾ ਦੇਣ ਵਾਲਾ ਤੇ ਪਿਸਤੌਲ ਵਾਲਾ, ਅਸੀਂ ਉਹਨੂੰ ਉੱਥੇ ਜਿਹੜਾ ਜੀ ਉਹ ਕਰ ਦਿੱਤਾ ਵੀ ਸਕੂਟਰ ਦੇ ਮੋਟਰਸਾਈਕਲ ਦੇ ਪਿੱਛੇ ਲਿਖਿਆ ਵੀ ਗੋਰੇ ਖੰਘੇ ਸੀ ਤਾਂ ਹੀ ਟੰਗੇ ਸੀ। ਇੱਥੇ ਕ ਅਸੀਂ ਜਿਹੜਾ ਜੀ ਉਹ ਰਹਿ ਗਏ। ਜੇ ਉਹਦੀ ਤੁਸੀਂ ਵਿਚਾਰਧਾਰਾ ਪੜ੍ਹਦੇ ਹੋ ਤਾਂ ਵਿਚਾਰਧਾਰਾ ਬਹੁਤ ਵੱਡੀ ਆ। ਅਸੀਂ ਵਿਚਾਰਧਾਰਾਵਾਂ ਦੇ ਉੱਤੇ ਯਕੀਨ ਕਰਨ ਵਾਲੇ ਲੋਕ ਹੀ ਨਹੀਂ ਰਹੇ। ਕੱਲ ਵਰਲਡ ਵਾਟਰ ਡੇ ਸੀਗਾ ਜੀ, ਵਿਸ਼ਵ ਪਾਣੀ ਦਿਵਸ, ਔਰ 5 ਆਬ ਜਿਹੜੇ 5 ਦਰਿਆਵਾਂ ਦੀ ਧਰਤੀ ਪੰਜਾਬ ਜਿਹੜਾ ਜਾਣਿਆ ਜਾਂਦਾ, ਸਭ ਤੋਂ ਗੰਦਾ ਪਾਣੀ ਇੱਥੋਂ ਦਾ ਜਿਹੜਾ ਹੋ ਗਿਆ। ਅਸੀਂ ਤਾਂ ਦਰਿਆ ਜਿਹੜੇ ਦੀ ਉਹ ਮਾਰ ਦਿੱਤੇ। ਜਿੱਥੇ ਗੁਰੂ ਨਾਨਕ ਸਾਹਿਬ ਨੇ ਸਭ ਤੋਂ ਵੱਡੀ ਜਿਹੜੀ ਉਹ ਸਿੱਖਿਆ ਦਿੱਤੀ, ਪਵਨ ਗੁਰੂ ਪਾਣੀ ਪਿਤਾ, ਜਾਂ ਪਹਿਲਾ ਪਾਣੀ ਜੀ ਉਹ ਹੈ। ਇੱਦਾਂ ਦੀਆਂ ਮਿਸਾਲਾਂ ਸਾਡੇ ਕੋਲ ਨੇ, ਅਸੀਂ ਪੂਜੀ ਜਾਂਦੇ ਹਾਂ, ਪਰ ਜਦੋਂ ਗੰਦ ਪਾਉਣਾ ਉਹਦੇ ਵਿੱਚ ਅਸੀਂ ਪੂਰਾ ਫੁੱਲ ਫਲੈਜ ਜਿਹੜਾ ਜੀ ਉਹ ਪਾਰਟੀਸਪੇਟ ਕਰਦੇ ਆ। ਇਹ ਜਿਹੜੀਆਂ ਜਿੰਨੀ ਦੇਰ ਤੱਕ ਤੁਸੀਂ ਇਹ ਪਰਪੱਕਤਾ ਨਹੀਂ ਜਿਹੜਾ ਲਿਆਉਂਦੇ ਕਿ ਸਾਡੇ ਵੱਡ ਵਡੇਰਿਆਂ ਨੇ ਸਾਨੂੰ ਕੀ ਕਿਹਾ ਹੋਇਆ, ਕੀ ਦੱਸਿਆ ਹੋਇਆ, ਅਸੀਂ ਤਾਂ ਲੱਤਾਂ ਖਿੱਚਣ ਵਾਲੇ ਆ ਜੀ ਕਿ ਇਹ ਬੰਦਾ ਬੋਲ ਕਿਵੇਂ ਜਾਵੇ, ਇਹ ਬੰਦਾ ਲਿਖ ਕਿਵੇਂ ਜਾਵੇ, ਉਹਦੇ ਮਗਰ ਜਿਹੜਾ ਜੀ ਉਹ ਪੈ ਜਾਂਦੇ ਨੇ। ਜੋ ਗਾਲਾਂ, ਜਿੰਨੀਆਂ ਗੰਦੀਆਂ ਗਾਲਾਂ ਸਾਡੇ ਲੋਕ ਜਿਹੜੇ ਸੋਸ਼ਲ ਮੀਡੀਆ ਦੇ ਉੱਤੇ ਅੱਜ ਕੱਲ੍ਹ ਗਰੁੱਪਾਂ ਦੇ ਰੂਪ ਦੇ ਵਿੱਚ ਉਹ ਕੱਢਦੇ ਆ, ਮੈਨੂੰ ਨਹੀਂ ਲੱਗਦਾ ਕਿ ਕੋਈ ਹੋਰ ਜਿਹੜਾ ਭਾਈਚਾਰਾ, ਕੋਈ ਹੋਰ ਕਮਿਊਨਿਟੀ ਜਿਹੜੀ ਆ ਸਾਡੀ ਇਸ ਮਾਮਲੇ ਦੇ ਵਿੱਚ ਬਰਾਬਰਤਾ ਕਰ ਸਕਦਾ। ਅਗਲੇ ਕਾਲਰ ਨੇ ਸਤਨਾਮ ਸਿੰਘ। ਹਾਂਜੀ, ਸਤਿ ਸ਼੍ਰੀ ਅਕਾਲ ਭੈਣ ਜੀ। ਪੰਨੂ ਸਾਹਿਬ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਪੰਨੂ ਜੀ, ਮੇਰੇ 2 ਸਵਾਲ ਆ, ਬੜੇ ਫਿਕਰਮੰਦੀ ਦੇ ਵੀ ਆ। ਇੱਕ ਤਾਂ ਦੇਖੋ ਕਰੋਨਾ 'ਚ ਚਲੋ ਮਾੜੀ ਜਿਹੜੀ ਮੌਤਾਂ ਹੁੰਦੀਆਂ, ਇਹਦਾ ਬੜਾ ਰੌਲਾ ਪਾਉਂਦੇ ਜਿਹੜੇ ਉੱਦਾਂ ਕਿਸਾਨ ਖੁਦਕੁਸ਼ੀਆਂ ਕਰਦੇ ਜਾਂ ਨਸ਼ਿਆਂ ਨਾਲ ਮਰਦੇ ਜਾਂ ਟਰੈਕ ਵਿੱਚ ਮਾਰਦੇ, ਉਹਨਾਂ ਬਾਰੇ ਕੋਈ ਨਹੀਂ, ਕੋਈ ਮੰਨ ਲਓ ਇਹਨਾਂ ਨੂੰ ਸਰਕਾਰਾਂ ਨੂੰ ਕੋਈ ਫਿਕਰ ਨਹੀਂ, ਇਹਨਾਂ ਦਾ ਕੋਈ ਨਹੀਂ ਕਰਦੇ। ਤੇ ਦੂਸਰਾ ਮੇਰਾ ਇਹ ਸਵਾਲ ਸੀ ਵੀ ਜਿਸ ਪਿੱਛੇ ਹੁਣ ਚੋਣਾਂ ਹੋ ਕੇ ਹਟੀਆਂ, ਮੈਂ ਕੁਛ ਬੰਦੇ ਨਾਲ ਗੱਲ ਕੀਤੀ ਆ, ਉਹ ਬੜੇ ਖੁਸ਼ ਆ, ਕਹਿੰਦੇ ਵੀ
ਭਾਰਤੀ ਜਨਤਾ ਪਾਰਟੀ ਹਾਰ ਗਈ ਤੇ ਕਾਂਗਰਸ ਜਿੱਤ ਗਈ। ਮੈਂ ਕਿਹਾ ਵੀ ਉਹ ਕਹਿੰਦੇ ਵੀ ਸਾਨੂੰ ਬੜੀ ਖੁਸ਼ੀ ਆ ਵੀ ਸਾਡੀ ਜੇ ਕੈਪਟਨ ਨੇ ਸਾਡੀ ਬਾਂਹ ਫੜ ਲਈ ਆ। ਤੁਸੀਂ ਸਾਨੂੰ ਦੱਸ ਦਿਓ ਵੀ ਕਿਹੜਾ ਹੁਣ ਕੀ ਕੰਮ ਕਰਤਾ ਕਿਸਾਨਾਂ ਖਾਤਰ ਜਿਹੜੀ ਬਾਂਹ ਫੜ ਲਈ, ਜਾਂ ਸਾਨੂੰ ਨਹੀਂ ਇਸ ਗੱਲ ਦਾ ਪਤਾ। ਭੈਣ ਜੀ ਸੁਣ ਲੈਂਦੇ, ਕੱਟਿਓ ਨਾ ਜੀ। ਦੇਖੋ ਇਹ ਗੱਲ ਠੀਕ ਹੈ। 12 ਲੋਕ ਔਨ ਦੀ ਸਪੌਟ ਪੰਜਾਬ ਦੀਆਂ ਸੜਕਾਂ ਦੇ ਉੱਤੇ ਮਰਦੇ ਆ, ਜਿਹੜੇ ਹੈਂਡੀਕੈਪ ਹੋ ਜਾਂਦੇ ਆ ਜਾਂ ਜਿਨ੍ਹਾਂ ਦੀ ਮੌਤ ਬਾਅਦ ਦੇ ਵਿੱਚ ਹਸਪੀਟਲ ਦੇ ਵਿੱਚ ਸੜਕ ਹਾਦਸਿਆਂ ਦੇ ਵਿੱਚ ਹੁੰਦੀ ਆ, ਉਹ ਇਹਦੇ ਵਿੱਚ ਜਿਹੜਾ ਉਹ ਸ਼ਾਮਲ ਨਹੀਂ। ਜੇ ਉਹ ਅੰਕੜਾ ਸ਼ਾਮਲ ਹੋ ਜੇ ਤੇ ਇਹ 12 ਤੋਂ ਕਿਤੇ ਜ਼ਿਆਦਾ ਹੈ। ਰੋਜ਼ ਦੇ 67 ਲੋਕ ਪਿਛਲੇ ਦਿਨਾਂ 'ਚ ਮੈਂ ਰਿਪੋਰਟ ਸਾਂਝੀ ਕੀਤੀ ਸੀ, ਕੈਂਸਰ ਦੇ ਨਾਲ ਰੋਜ਼ ਪੰਜਾਬ ਦੇ ਵਿੱਚ ਮਰ ਰਹੇ ਆ। ਉਸ ਪਾਸੇ ਵੱਲ ਕੋਈ ਧਿਆਨ ਜਿਹੜਾ ਉਹ ਨਹੀਂ ਹੈਗਾ ਜੀ। ਸਾਡੇ ਕੋਲੇ ਕੈਂਸਰ ਦਾ ਹਸਪੀਟਲ ਤੱਕ ਨਹੀਂ ਅਸੀਂ ਬਣਾ ਸਕੇ ਜੀ। ਲੋਕ ਜਿਹੜੇ ਉਹ ਬੀਕਾਨੇਰ ਨੂੰ ਜਾਂਦੀ ਟ੍ਰੇਨ ਦੇ ਉੱਤੇ, ਜਾਂ ਬੀਕਾਨੇਰ ਦੇ ਵਿੱਚ ਜਿਹੜਾ ਹਸਪੀਟਲ ਹੈ, ਜਿਹੜੀ ਉਹ ਟ੍ਰੇਨ ਜਿਹਨੂੰ ਕੈਂਸਰ ਟ੍ਰੇਨ ਕਹਿੰਦੇ ਆ, ਉਹ ਦੇਖ ਕੇ ਤੁਸੀਂ ਜਿਹੜਾ ਜੀ ਉਹ ਕਹਿ ਸਕਦੇ ਆ ਸੁਖਬੀਰ ਸਿੰਘ ਬਾਦਲ ਹੋਰੀ ਪੋਜ਼ਿਟਿਵ ਹੋ ਗਏ ਪਿਛਲੇ ਦਿਨੀ, ਤੇ ਉਹ ਮੇਦਾਂਤਾ ਹਸਪੀਟਲ ਦੇ ਵਿੱਚ ਦਾਖਲ ਹੋਏ ਜਾ ਕੇ ਗੁੜਗਾਉਂ। ਤੇ ਉਹਨਾਂ ਦੇ ਪਰਿਵਾਰ ਨੇ ਜਿਹੜਾ ਜਾਰੀ ਕੀਤਾ, ਜਿਹੜੇ ਅਕਾਲੀ ਦਲ ਦੇ ਬੁਲਾਰੇ ਕਹਿ ਰਹੇ ਸੀ ਕਿ ਪਰਿਵਾਰ ਦਾ ਇਹ ਫੈਸਲਾ ਕਿ ਬਿਹਤਰ ਸਿਹਤ ਸਹੂਲਤਾਂ ਦੇ ਵਾਸਤੇ ਸੁਖਬੀਰ ਸਿੰਘ ਬਾਦਲ ਹੋਰਾਂ ਨੂੰ ਮੇਦਾਂਤਾ 'ਚ ਦਾਖਲ ਕਰਵਾਇਆ ਗਿਆ। ਇਟ ਮੀਨਸ ਕਿ ਪੰਜਾਬ ਦੇ ਵਿੱਚ 10 ਵਰ੍ਹੇ ਤੁਸੀਂ ਰਾਜ ਕਰਕੇ ਚਲੇ ਗਏ, ਤੁਹਾਡੇ ਕੋਲੇ ਸਰਕਾਰੀ ਛੱਡੋ ਪ੍ਰਾਈਵੇਟ ਵੀ ਤੁਹਾਡੇ ਕੋਲੇ ਜਿਹੜਾ ਜੀ ਉਹ ਨਹੀਂ ਤੁਸੀਂ ਬਣਾ ਸਕੇ ਜੀ। ਇਹ ਜਿਹੜੀ ਉਹ ਫਿਕਰਮੰਦੀ ਆ, ਇਹਨਾਂ ਦੇ ਉੱਤੇ ਜਿਹੜਾ ਜੀ ਉਹ ਗੱਲ ਹੋਣੀ ਚਾਹੀਦੀ ਆ। ਪਰ ਗੱਲ ਦੂਜਾ ਜਵਾਬ ਤੁਸੀਂ ਆਪ ਹੀ ਦੇ ਦਿੱਤਾ ਜੀ। ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਅਸੀਂ ਪਰਪੱਕ ਨਹੀਂ, ਅਸੀਂ ਪਿਛਲੱਗ। ਜਿਹੜੀ ਗੱਲ ਇਹ ਕਹਿੰਦੇ ਉਹਨਾਂ ਨੇ ਬਾਂਹ ਜਿਹੜੀ ਉਹ ਸਾਡੀ ਫੜ ਲਈ। ਕੀ ਕੀਤਾ ਜੀ? 4 ਸਾਲ ਹੋ ਗਏ, 4 ਸਾਲਾਂ ਦੇ ਵਿੱਚ 4 ਵਾਰੀ ਉਹ ਪੰਜਾਬ ਆਏ, ਉਹ ਵੀ 4 ਵਾਰੀ ਮਜਬੂਰੀ 'ਚ ਆਉਣਾ ਪਿਆ ਉਹਨਾਂ ਨੂੰ। ਨਹੀਂ ਤਾਂ ਹੋ ਸਕਦਾ ਸੀ ਕਿ ਉਹ ਸੀਸਵਾਂ ਤੋਂ ਨਾ ਹੀ ਜਿਹੜਾ ਉਹ ਨਿਕਲਦੇ। ਉਹ ਵੀ 125 ਬੰਦਾ ਮਰਿਆ ਮਾਝੇ ਦੇ ਵਿੱਚ ਜ਼ਹਿਰੀਲੀ ਸ਼ਰਾਬ ਦੇ ਨਾਲ। ਇੱਕ ਵਾਰੀ ਤਾਂ ਉਦੋਂ ਉਹਨਾਂ ਨੂੰ ਵਿਚਾਰਿਆਂ ਨੂੰ ਆਉਣਾ ਪਿਆ, ਔਰ ਸਾਰੇ ਤੰਬੂਆਂ ਦੇ ਵਿੱਚ ਜਿਹੜੇ ਸੀਗੇ ਉਹ ਏਅਰ ਕੰਡੀਸ਼ਨ ਲਗਾ ਕੇ ਉਹਨਾਂ ਨੂੰ ਲਿਆਉਣਾ ਪਿਆ ਵੀ ਕਿਤੇ ਗਰਮੀ ਨਾ ਜਿਹੜੀ ਉਹ ਲੱਗ ਜਾਏ, ਜਦੋਂ ਕਿ ਆਮ ਲੋਕ ਉਸੇ ਹੀ ਗਰਮੀ ਦੇ ਵਿੱਚ ਜਿਹੜਾ ਜੀ ਉਹ ਵਿਚਰਦੇ ਨੇ। ਤੇ ਜੇ ਅਜੇ ਵੀ ਲੋਕ ਇਹ ਕਹੀ ਜਾਂਦੇ ਆ ਕਿ ਉਹਨਾਂ ਨੇ ਬਾਂਹ ਜਿਹੜੀ ਆ ਉਹ ਫੜ ਲਈ ਆ, ਤਾਂ ਪਤਾ ਨਹੀਂ ਫਿਰ ਇਸ ਪਿਛਲੱਗ ਸੋਚ ਨੂੰ ਅਸੀਂ ਕਦੋਂ ਬਦਲ ਸਕਾਂਗੇ। ਅੱਜ 23 ਮਾਰਚ ਹੈ, ਭਲਕੇ 24 ਹੋ ਜਾਣਾ, ਤੇ 24 ਨੂੰ ਅਸੀਂ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਹੋਰਾਂ ਨੂੰ ਏਦਾਂ ਭੁੱਲ ਜਾਣਾ ਜੀ ਜਿਵੇਂ ਤਰੀਕ ਜਿਹੜੀ ਆ ਉਹ ਪਿਛਲੀ ਨੂੰ ਕੋਈ ਨਹੀਂ ਯਾਦ ਰੱਖਦਾ। ਅਗਲੇ 23 ਮਾਰਚ ਨੂੰ ਫਿਰ ਉਹਨਾਂ ਨੂੰ ਯਾਦ ਕਰਾਂਗੇ ਜੀ। ਸੁਰਿੰਦਰ ਸਿੰਘ ਛੇਰਗਲ। ਹਾਂਜੀ ਭੈਣ ਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਪੰਨੂ ਸਾਹਿਬ, ਆਪਣੇ ਜਿਹੜੇ ਇਹ ਆ ਕਰਦੇ ਰੈਲੀਆਂ ਆਪ ਵਾਲੇ, ਹੁਣ ਪਹਿਲਾਂ ਅਕਾਲੀਆਂ ਨੇ ਕੀਤੀਆਂ, ਫਿਰ ਕਾਂਗਰਸੀ ਵੀ ਹੁਣ ਕਰੂਗੇ। ਇਹ ਬੰਦੇ ਦੇਖ ਲਓ ਉਧਰ, ਨਾਲੇ ਆਪਣੇ ਸੰਘਰਸ਼ ਚੱਲਦਾ ਜੀ ਇਹਨਾਂ ਦੇ, ਫਿਰ ਰੈਲੀਆਂ 'ਚ ਇੰਨੇ ਬੰਦੇ ਆ ਰਹੇ ਆ। ਇਹ ਕੀ ਕੁਛ ਆਪ ਦਾ ਕੋਈ ਆਧਾਰ ਬਣ ਜਾਊਗਾ ਨਵਾਂ ਪੰਜਾਬ ਦੇ ਵਿੱਚ, ਕੋਈ ਐਵੇਂ ਹੀ ਤੁਰੇ ਫਿਰਦੇ ਆ ਜੀ? ਦੇਖੋ, ਰੈਲੀਆਂ ਕਰਨ ਤੋਂ ਕਿਸੇ ਵੀ ਪਾਰਟੀ ਨੂੰ ਰੋਕਿਆ ਨਹੀਂ ਜਾ ਸਕਦਾ। ਉਹ ਉਹਨਾਂ ਦੇ ਕੋਲੇ ਇਹ ਹੱਕ ਹੈ ਕਿ ਸੰਵਿਧਾਨਕ ਰੂਪ ਦੇ ਵਿੱਚ ਉਹ ਆਪਣਾ ਇਕੱਠ ਜਿਹੜਾ ਕਰ ਸਕਣ, ਚਾਹੇ ਉਹ ਅਕਾਲੀ ਨੇ, ਚਾਹੇ ਉਹ ਆਪ ਵਾਲੇ ਨੇ, ਤੇ ਚਾਹੇ ਕਾਂਗਰਸ ਨੇ ਜਿਹੜੀਆਂ ਦੀ ਉਹ ਕਰਨੀ ਹੈ। ਆਧਾਰ ਬਣੂਗਾ ਨਹੀਂ ਬਣੂਗਾ ਇਹ ਬਾਅਦ ਵਾਲੀਆਂ ਜਿਹੜੀਆਂ ਦੀ ਉਹ ਗੱਲਾਂ ਨੇ। ਅਜੇ ਤਾਂ ਸਾਰਾ ਕੁਛ ਇਸ ਚੀਜ਼ ਦੇ ਉੱਤੇ ਨਿਰਭਰ ਆ ਜੀ ਕਿਸੇ ਸਰਹੱਦਾਂ ਦੇ ਉੱਤੇ ਬੈਠੇ ਜਿਹੜੇ ਕਿਸਾਨ ਨੇ, ਉਹਨਾਂ ਦਾ ਕੀ ਜਿਹੜਾ ਉਹ ਬਣਦਾ, ਉਹਨਾਂ ਦਾ ਕੁਛ ਬਣਦਾ ਜਾਂ ਨਹੀਂ ਬਣਦਾ, ਕਿਉਂਕਿ ਉਹਦਾ ਪ੍ਰਭਾਵ ਜਿਹੜਾ ਉਹ ਪੰਜਾਬ ਦੀ ਰਾਜਨੀਤੀ ਦੇ ਉੱਤੇ ਪੈਣਾ। ਇਸ ਕਰਕੇ ਬਹੁਤੇ ਕਾਹਲੇ ਨਾ ਪਾਓ ਅਜੇ ਵੇਖੋ ਕੀ ਬਣਦਾ। ਤੇਲ ਵੇਖੋ, ਤੇਲ ਦੀ ਧਾਰ ਵੇਖੋ ਜੀ। ਘੱਟੋ ਘੱਟ ਅਜੇ ਸਾਲ ਤਾਂ ਪਿਆ ਨਾ, ਜੇ ਕਪਤਾਨ ਸਾਹਿਬ ਨੇ ਪਹਿਲਾਂ ਚੋਣਾਂ ਨਾ ਜਿਹੜੀਆਂ ਉਹ ਕਰਵਾ ਲਈ। ਪੌਲ ਜੀ, ਸਤਿ ਸ਼੍ਰੀ ਅਕਾਲ। ਹੈਲੋ, ਸਤਿ ਸ਼੍ਰੀ ਅਕਾਲ ਜੀ। ਅੱਜ ਤਾਂ ਇਹ ਪੁੱਛਣਾ ਚਾਹੁੰਦਾ, ਜਿਹੜਾ ਆਪਾਂ ਕਹਿੰਦੇ ਵੀ ਆਪਣਾ ਪੋਲਿਊਸ਼ਨ ਹੈਗਾ, ਚਾਹੇ ਸੋਸ਼ਲ ਹੈ ਚਾਹੇ ਇਨਵਾਇਰਮੈਂਟ ਹੈ, ਵੀ ਇਹ ਆਪਣੀ ਜਿਹੜੀ ਲੋਕ ਹੈਗੇ ਆਪਣੇ ਫੈਮਿਲੀ ਸੋਸ਼ਲ ਰਿਲੀਜੀਅਸ ਸੈਂਸ ਨਾਲ ਟੁੱਟ ਰਹੇ ਤਾਂ ਕਰਕੇ, ਕਿ ਜਾਂ ਵੀ ਆਪਾਂ ਰਿਲੀਜੀਅਸ ਸੈਂਸ ਕਰਕੇ ਵੀ ਰਿਲੀਜੀਅਸ ਲੋਕ ਪੋਲਿਊਸ਼ਨ ਫੈਲਾ ਰਹੇ? ਹੁਣ ਜਿਵੇਂ ਆਪਣੇ ਭਗਤ ਸਿੰਘ ਹੋਣੀ ਆਪਣੇ ਜਿਹੜੇ ਵਿੱਚ ਜਿਹੜਾ ਸੋਸ਼ਲ ਸਿਸਟਮ ਦਾ ਉਹ ਪ੍ਰੋਡਕਟ ਸੀਗੇ, ਰਾਈਟ। ਅੱਜ ਕੱਲ੍ਹ ਦੀ ਤਾਂ ਮੇਰਾ ਖਿਆਲ ਗਰਲਫਰੈਂਡਾਂ ਵਾਸਤੇ ਆਹ ਕਿਤੇ ਉਹਨੂੰ ਸ਼ੂਟ ਕਰਦਾ, ਕਿਤੇ ਉਹਨੂੰ ਸ਼ੂਟ ਕਰਦਾ, ਮੇਰਾ ਖਿਆਲ ਇਸੇ ਜੋਗੀ ਮੈਂ ਕਿਹਾ ਜੂਸ ਨੇ ਰਹਿ ਜਾਣਾ ਜੀ। ਇਹਨੂੰ ਕੋਈ ਲੱਗਦਾ ਵੀ ਇਹਨਾਂ ਨੂੰ ਕੀ ਵੀ ਆਪਣੇ ਵੀ ਆਪਾਂ ਧਰਮ, ਜੇ ਹੁਣ ਕਹਿੰਦੇ ਜੇ ਸਰਪੰਚ ਦਾ ਮੁੰਡਾ ਸੀ, ਇਹ ਇੱਕ ਤਰ੍ਹਾਂ ਦਾ ਆਪਣੇ ਉਹ ਸਟੈਬਲਿਸ਼ਮੈਂਟ 'ਤੇ ਅਟੈਕ ਕਰਦੇ। ਉਹ ਸਰਪੰਚ ਹੀ ਰਹਿਣ ਕਿਹਨੇ ਦਿੱਤੀ ਇੱਥੇ,
ਜੋ ਕਿ ਸਰਪੰਚ ਕੋਈ ਫੈਮਿਲੀ ਵੈਲੀ ਦੀ ਗੱਲ ਕਰਦਾ ਜੇ ਕੋਈ ਪੋਲੀਟੀਸ਼ੀਅਨ ਕਰਦਾ ਕਿ ਉਹਨੂੰ ਚੱਕ ਕੇ ਕਹਿੰਦੇ ਇਹਨੂੰ ਜੇਲ੍ਹ 'ਚ ਦਿਓ, ਇਹਨੂੰ ਫਾਂਸੀ ਦਿਓ, ਕਿ ਇਹ ਜਿਹੇ ਲੋਕ ਆਪਣੇ ਬੇਸ ਸੋਲਵ ਕਰਨਗੇ ਜਾਂ ਇਹ ਪ੍ਰੋਬਲਮ ਖੜੀਆਂ ਕਰਨਗੇ ਆਪਣੇ ਸਮਾਜ ਵਾਸਤੇ ਧਰਮ ਜਿਹੜੀਆਂ ਸੋਸ਼ਲ ਧੰਨਵਾਦ ਮੈਂ ਪੁੱਛਣਾ ਚਾਹੁੰਦਾ। ਥੈਂਕ ਯੂ। ਜਿਹੜਾ ਜੇ ਕੋਈ ਤੁਹਾਨੂੰ ਲੱਗਦਾ ਕਿ ਰਿਲੀਜੀਅਸ ਜਿਹੜਾ ਪੋਲਿਊਸ਼ਨ ਆ, ਇਹ ਤਾਂ ਕਿਸੇ ਰਿਲੀਜੀਅਸ ਬੰਦੇ ਨੂੰ ਜਿਹੜਾ ਜੀ ਉਹ ਸਵਾਲ ਕਰਨਾ, ਕਿਸੇ ਰਿਲੀਜੀਅਸ ਆਗੂ ਨੂੰ ਕਰਨਾ। ਹਰਪ੍ਰੀਤ ਸਿੰਘ ਹੋਰਾਂ ਨੂੰ ਚਿੱਠੀ ਲਿਖ ਲੈਣਾ, ਅਕਾਲ ਤਖਤ ਦੇ ਉਹ ਜਥੇਦਾਰ ਨੇ ਜਾਂ ਬਾਕੀ ਜਿਹੜੇ ਹੈਗੇ ਨੇ ਆਗੂ, ਉਹਨਾਂ ਨੂੰ ਲਿਖ ਲੈਣਾ। ਬੀਬੀ ਜਗੀਰ ਕੌਰ ਹੋਰੀ ਹੈਗੇ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ, ਉਹਨਾਂ ਨੂੰ ਈਮੇਲ ਕਰ ਲੈਣਾ। ਉਹ ਬਿਹਤਰ ਜਵਾਬ ਦੇ ਸਕਦੇ ਆ ਕਿ ਰਿਲੀਜਨ ਦੇ ਵਿੱਚ ਪੋਲਿਊਸ਼ਨ ਜਿਹੜਾ ਉਹ ਹੈਗਾ ਕਿ ਨਹੀਂ ਹੈਗਾ। ਇਹ ਨਹੀਂ ਹੈ ਕਿ ਇਹ ਸਟੈਬਲਿਸ਼ਮੈਂਟ ਦੇ ਜਿਹੜਾ ਜੀ ਉਹ ਅਗੇਂਸਟ ਹੈ। ਸਰਪੰਚ ਦਾ ਜਿਹੜਾ ਮੁੰਡਾ ਉਹ ਆਪਦੇ ਪਿਓ ਦਾ ਪਿਸਤੌਲ ਲੈ ਕੇ ਫਿਰੇ ਤੇ ਉਹ 2 ਲੜਕੀਆਂ ਨੂੰ ਗੋਲੀ ਮਾਰ ਦੇਵੇ ਤੇ ਫਿਰ ਉਹ ਆਪਾਂ ਇਹ ਕਹੀਏ ਕਿ ਸਟੈਬਲਿਸ਼ਮੈਂਟ ਦੇ ਅਗੇਂਸਟ ਜਿਹੜਾ ਜੀ ਉਹ ਬੋਲਿਆ ਜਾ ਰਿਹਾ। ਕੁਛ ਵੀ ਹੋਵੇ ਉਹਦੇ ਵਿੱਚ, ਉਹਦਾ ਕੁਛ ਵੀ ਕਾਰਨ ਜਿਹੜਾ ਉਹ ਰਿਹਾ ਹੋਵੇ। ਜਿਹੜੇ ਲੋਕ ਕਹਿੰਦੇ ਆ ਕਿ ਤਸਵੀਰ ਦਾ ਦੂਜਾ ਪਾਸਾ ਆ, ਉਹ ਲੋਕ ਅਕਲ ਤੋਂ ਜਿਹੜਾ ਜੀ ਉਹ ਸੱਖਣੇ ਆ। ਕਿਸੇ ਨੂੰ ਇਹ ਹੱਕ ਨਹੀਂ ਹੈਗਾ ਕਿ ਉਹ ਉਹਨੂੰ ਮਾਰ ਸਕੇ ਜੀ, ਉਹਨੂੰ ਮਾਰ ਦੇਵੇ। ਦੋਨਾਂ ਭੈਣਾਂ ਨੂੰ ਉਹਨੇ ਜਿਵੇਂ ਗੋਲੀ ਮਾਰੀ ਹੈ। ਗੱਲ ਸਟੈਬਲਿਸ਼ਮੈਂਟ ਦੀ ਨਹੀਂ ਹੈ, ਗੱਲ ਤਾਕਤ ਦੇ ਨਸ਼ੇ ਦੀ ਹੈ। ਜਿਹਦਾ ਰੌਲਾ ਇੰਨਾ ਜਿਹੜਾ ਉਹ ਪਾਉਂਦੇ ਆ, ਜਿਹਦੇ ਕੋਲੇ ਕੁਰਸੀ ਆ ਜਾਂਦੀ ਹੈ, ਉਹ ਫਿਰ ਕਹਿੰਦਾ ਜੀ ਕਿ ਮੇਰੇ ਤੋਂ ਉੱਪਰ ਥੋੜ੍ਹੀ ਕੋਈ ਹੈਗਾ। ਚਾਹੇ ਉਹ ਇੱਕ ਜਿਹੜੀ ਗਲੀ ਮਹੱਲੇ 'ਚ ਬਣੀ ਹੋਈ ਕਮੇਟੀ ਹੋਵੇ ਉਹਦਾ ਪ੍ਰਧਾਨ ਹੋਵੇ, ਚਾਹੇ ਉਹ ਮਿਊਨਿਸਪੈਲਿਟੀ ਦਾ ਹੋਵੇ, ਸਰਪੰਚੀ ਦੇ ਵਿੱਚ ਹੋਵੇ, ਤੇ ਫਿਰ MLA ਤੇ MP ਜਾਂ ਮੰਤਰੀ ਜਿਹੜੇ ਨੇ ਉਹਨਾਂ ਦੇ ਤਾਂ ਕਹਿਣੇ ਹੀ ਕੀ ਹੈ ਜੀ। ਉਹ ਤਾਂ ਫਿਰ ਬਹੁਤ ਉੱਪਰ ਵਾਲੀਆਂ ਜਗ੍ਹਾ ਨੇ ਨਾ। ਇੱਕ ਸਰਪੰਚ ਦਾ ਮੁੰਡਾ ਵੀ ਇਹ ਸਮਝਦਾ ਕਿ ਮੈਂ ਜੇ ਕਾਰ ਲੈ ਕੇ ਚੱਲਿਆ ਤੇ ਮੇਰੇ ਕੋਲੇ ਬਾਪੂ ਵਾਲਾ ਪਿਸਤੌਲ ਚਾਹੀਦਾ, ਉਹ ਵੀ ਲੋਡਡ, ਤੇ ਜੇ ਕੋਈ ਟੀਫੀ ਕਰੇ ਤਾਂ ਮੈਂ ਉਹਨੂੰ ਗੋਲੀ ਜਿਹੜੀ ਉਹ ਮਾਰ ਦੂੰਗਾ। ਇਹ ਤੁਸੀਂ ਸਟੈਬਲਿਸ਼ਮੈਂਟ ਦੇ ਅਗੇਂਸਟ ਥੋੜ੍ਹੀ ਜਿਹੜਾ ਨਹੀਂ ਉਹ ਕਹੋਗੇ। ਇਹ ਤਾਂ ਤਾਕਤ ਦੇ ਅੰਨੇ ਨਸ਼ੇ ਦੇ ਵਿਰੋਧ ਦੇ ਵਿੱਚ ਜਿਹੜਾ ਦੀ ਜੇ ਤੁਸੀਂ ਨਹੀਂ ਬੋਲ ਸਕਦੇ ਤੇ ਇਟ ਮੀਨਸ ਕਿ ਤੁਸੀਂ ਜੁਰਤ ਹੀ ਨਹੀਂ ਜਿਹੜੀ ਦੀ ਉਹ ਰੱਖਦੇ। ਇਹ ਗੱਲ ਜਿਹੜੀ ਉਹ ਕਹਿਣ ਦੀ, ਇਹ ਗੱਲ ਉਠਾਉਣ ਦੀ, ਬਸ ਉਹ ਤੁਹਾਡੇ ਵਰਗੇ ਹੀ ਨੇ ਜਿਹੜੇ ਕਹਿੰਦੇ ਆ ਕਿ ਤਸਵੀਰ ਦਾ ਦੂਜਾ ਪਾਸਾ ਵੀ ਜਿਹੜਾ ਵੇਖੋ। ਕੀ ਕਿਸੇ ਨੂੰ ਕਤਲ ਜਿਹੜਾ ਸ਼ਰੇਆਮ ਕਰ ਦੇਣਾ, ਉਹਦੇ ਵਿੱਚ ਕੋਈ ਤਸਵੀਰ ਦਾ ਦੂਜਾ ਪਾਸਾ ਹੋ ਸਕਦਾ ਜੀ? ਤੁਸੀਂ ਸਟੋਰੀਆਂ ਜੋ ਮਰਜ਼ੀ ਜਿਹੜੀਆਂ ਉਹ ਕੱਢੀ ਚੱਲੋ ਵੀ ਉਹਦੇ ਸੰਬੰਧ ਸੀ ਜਾਂ ਜੋ ਵੀ ਸੀਗਾ ਜੀ, ਹੋਣਗੇ ਸੰਬੰਧ ਹੈਗੇ ਵੀ ਸੀਗੇ, ਜੇ ਉਹ ਕੁੜੀਆਂ ਵੀ ਉਹ ਨਾਲ ਗੱਡੀ ਦੇ ਵਿੱਚ ਬੈਠੀਆਂ ਨੇ ਸੰਬੰਧ ਹੋਣਗੇ, ਪਰ ਮਾਰਨ ਦਾ ਹੱਕ ਤਾਂ ਕਿਸੇ ਕੋਲੇ ਨਹੀਂਗਾ ਨਾ। ਇਸ ਕਰਕੇ ਕਿ ਉਹ ਗਰੀਬ ਘਰ ਦੇ ਵਿੱਚੋਂ ਨੇ ਕੁੜੀਆਂ, ਉਹਦੀਆਂ ਕਹਾਣੀਆਂ ਤਾਂ ਬੜੀਆਂ ਸਾਰੀਆਂ ਜਿਹੜੀਆਂ ਉਹ ਲਿਆਂਦੀਆਂ ਜਾ ਰਹੀਆਂ ਨੇ। ਉਹਨੇ ਜੀ ਕੈਨੇਡਾ ਜਾਣਾ ਸੀ, ਉਹਦੀ ਪੈਸੇ ਮੰਗਦੀ ਸੀ, ਫਲਾਨਾ ਟਮਕਾਨਾ, ਇੰਨੀਆਂ ਜਿਹੜੀਆਂ ਜੀ ਉਹ ਸਿਰਫ ਇਸ ਕਰਕੇ ਕਿ ਸਰਪੰਚ ਤਕੜਾ, ਉਹਦੀ MLA ਨਾਲ ਵੀ ਯਾਰੀ ਹੈ ਤੇ ਉਹਦੇ ਟੱਬਰ ਨੂੰ ਬਚਾਉਣ ਦੇ ਵਾਸਤੇ ਸਾਰਾ ਕੁਝ ਜਿਹੜਾ ਜੀ ਉਹ ਕੀਤਾ ਜਾ ਰਿਹਾ। ਇਹ ਤਾਕਤਾਂ ਨੇ ਹੀ ਤਾਂ ਸਾਡਾ ਜਿਹੜਾ ਜੀ ਸਿਰ ਖਰਾਬ ਕੀਤਾ, ਔਰ ਪੰਜਾਬ ਨੂੰ ਇਹਨਾਂ ਤਾਕਤਾਂ ਨੇ ਹੀ ਤਾਂ ਜਿਹੜਾ ਜੀ ਉਹ ਖਰਾਬ ਕੀਤਾ। ਵੀ ਮੈਂ ਆ ਜਿਹੜਾ ਕਿੱਲਾ ਧੌਣ ਦੇ ਵਿੱਚ ਜਿਹੜਾ ਗੱਡਿਆ ਹੋਇਆ ਹਾ ਹੀ ਆ, ਹੋਰ ਕੀ ਹੈ ਜੀ, ਜਿਹੜਾ ਉਹ ਸਰਪੰਚ ਦਾ ਮੁੰਡਾ ਗੱਡੀ ਫਿਰਦਾ। ਗੁਰਦੇਵ ਸਿੰਘ ਜੀ, ਹੈਲੋ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੈਂ ਆਪਾਂ ਨੂੰ ਸਭ ਨੂੰ ਪੁੱਛਣਾ ਸੀਗਾ ਵੀ ਜਿਹੜਾ ਪਿਛਲੇ ਦਿਨੀ ਇੱਕ ਬਲਵੰਤ ਸਿੰਘ ਰਾਜੋਆਣਾ ਬਾਰੇ ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਨੂੰ ਕਿਹਾ ਸੀ ਫੈਸਲਾ ਲੈਣ ਬਾਰੇ 2 ਹਫ਼ਤਿਆਂ ਦੇ ਵਿੱਚ, ਉਹਦਾ ਕੀ ਬਣਿਆ ਜੀ? ਉਹਦੇ ਲਈ ਕੇਂਦਰ ਦੀ ਸਰਕਾਰ ਨੇ ਸਮਾਂ ਹੋਰ ਮੰਗ ਲਿਆ ਸੀ। ਉਹਨਾਂ ਨੂੰ ਜਿਹੜਾ ਮਾਰਚ ਦੇ ਅਖੀਰ ਤੱਕ ਦਾ ਸਮਾਂ ਮਿਲਿਆ ਹੋਇਆ ਜੀ। ਉਦੋਂ ਤੱਕ ਕੇਂਦਰ ਦੀ ਸਰਕਾਰ ਨੇ ਫੈਸਲਾ ਲੈਣਾ, ਉਹਨੂੰ ਤਰੀਕ ਜਿਹੜੀ ਜੀ ਉਹ ਐਕਸਟੈਂਡ ਕਰਤੀ ਜੀ। ਕਿ ਜੋਗਿੰਦਰ ਸਿੰਘ ਜੀ। ਹਾਂ, ਪੰਨੂ ਸਾਹਿਬ ਜੀ ਤੁਹਾਨੂੰ ਬਹੁਤ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ। ਮਹਾਰਾਜ ਚੜ੍ਹਦੀ ਕਲਾ ਰੱਖੇ ਤੁਹਾਨੂੰ। ਜੋ ਡਿਟਰਮੀਨੇਸ਼ਨ ਤੁਸੀਂ ਖਬਰਾਂ ਦਿੰਦੇ ਆ ਤੇ ਬਾਬਾ ਜੀ ਕਰੇ ਤੁਸੀਂ ਕਾਹਨ ਸਿੰਘ ਪੰਨੂ ਸਾਹਿਬ ਜੀਗਰੋ ਦੀ ਜਗ੍ਹਾ ਲੈ ਲੈਣ ਤੇ ਕੈਪਟਨ ਦੀ ਜਗ੍ਹਾ ਲੈ ਲੈਣ। ਬਹੁਤ ਬਹੁਤ ਤੁਹਾਨੂੰ ਵਧਾਈਆਂ ਜਿਹੜੀਆਂ ਤੁਸੀਂ ਡਿਟਰਮਿਨ ਕਰਦੇ ਆ। ਬਾਬਾ ਚੜ੍ਹਦੀ ਕਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ। ਥੈਂਕ ਯੂ। ਹਾਂਜੀ, ਆ ਜਾਂਦੇ ਮੇਰਾ ਵੀ ਇੱਕ ਸਵਾਲ ਆ ਵੀ ਜਦੋਂ ਹੁਣ ਟੀਕਾ ਨਿਕਲਿਆ ਆ ਤੇ ਕਰੋਨਾ ਦਾ ਇੰਨਾ ਰੌਲਾ ਕਿਉਂ ਆ? ਇਸ ਸਵਾਲ ਦਾ ਜਿਹੜਾ ਜਵਾਬ ਹੈ ਉਹ ਨਹੀਂ ਲੱਭ ਰਿਹਾ ਜੀ। ਔਰ ਜਿਨ੍ਹਾਂ ਨੇ ਵੈਕਸੀਨ ਲਵਾਇਆ ਉਹਨਾਂ ਨੂੰ ਫਿਰ ਕਰੋਨਾ ਕਿਉਂ ਹੋ ਰਿਹਾ ਜੀ? ਇਹ ਵੀ ਤਾਂ ਇੱਕ ਜਿਹੜਾ ਉਹ ਸਵਾਲ ਹੈ। ਵੈਸੇ ਭਾਰਤ ਦੀ ਸਰਕਾਰ ਨੇ ਤੇ ਇਹ ਕਰ ਦਿੱਤਾ ਹੁਣ ਵੀ ਜਿਹੜਾ 4 ਹਫ਼ਤਿਆਂ ਦੇ ਵਿੱਚ ਪਹਿਲਾਂ ਲਵਾਉਣੀ ਸੀ ਸੈਕਿੰਡ ਡੋਜ਼, ਉਹਨੂੰ ਇਹ ਕਰ ਦਿੱਤਾ ਕਿ 4 ਨਹੀਂ ਤੁਸੀਂ 8 ਦੇ ਵਿੱਚ ਵੀ ਜਿਹੜਾ ਉਹ ਲਵਾ ਸਕਦੇ ਹੋ। ਇਹ ਵੀ ਕਿਹਾ ਜਾ ਰਿਹਾ ਹੈ ਕਿ ਲੋਕਾਂ ਦੇ ਮਨਾਂ ਦੇ ਅੰਦਰ ਜਿਹੜਾ ਡਰ ਹੈ ਉਹ ਨਹੀਂ ਨਿਕਲ ਰਿਹਾ ਜੀ ਇਸ ਵੈਕਸੀਨ ਨੂੰ ਲਵਾਉਣ ਦੇ ਬਾਰੇ ਦੇ ਵਿੱਚ, ਜਿਹਦੇ ਕਰਕੇ ਬਹੁਤ ਸਾਰੀ ਜਿਹੜੀ ਮੈਡੀਸਨ ਹੈ ਉਹ ਖਰਾਬ ਹੋ ਰਹੀ ਹੈ। ਇਹ ਵੀ ਪਤਾ ਜੀ। ਇਸ ਕਰਕੇ ਇਹ ਸਾਰਾ ਕੁਛ
ਰੌਲਾ ਪਾਇਆ ਜਾ ਰਿਹਾ। ਮੈਂ ਤੁਹਾਨੂੰ ਕਰਨਾਟਕਾ ਦੀ ਗੱਲ ਜਿਹੜੀ ਉਹ ਦੱਸੀ ਹੈ ਕਿ ਕਰਨਾਟਕਾ ਦੇ ਵਿੱਚ ਉਦੋਂ ਤੱਕ ਤਾਂ ਕੁਝ ਨਹੀਂ ਕੀਤਾ ਗਿਆ ਵੀ ਦੂਜੇ ਸੂਬਿਆਂ ਤੋਂ ਆਉਣ ਲਈ ਸਰਟੀਫਿਕੇਟ ਚਾਹੀਦੇ ਆ। ਕੱਲ ਬੈਂਗਲੁਰੂ ਦੇ ਵਿੱਚ ਕਿਸਾਨਾਂ ਦਾ ਵੱਡਾ ਇਕੱਠ ਹੋ ਗਿਆ, ਵਿਧਾਨ ਸਭਾ ਵੱਲ ਨੂੰ ਉਹ ਘੇਰਨ ਤੁਰ ਪਏ ਵਿਧਾਨ ਸਭਾ ਨੂੰ, ਤੇ ਨਾਲ ਦੀ ਨਾਲ ਇਹ ਕਰਤਾ ਜੀ ਕਿ ਦੂਜੇ ਸੂਬਿਆਂ ਤੋਂ ਆਉਣ ਵਾਲੇ ਕਿਸਾਨ ਜਿਹੜੇ ਨੇ ਜਾਂ ਜਿਹੜੇ ਆਮ ਲੋਕ ਨੇ ਉਹਨਾਂ ਨੂੰ ਜਿਹੜਾ ਸਰਟੀਫਿਕੇਟ ਦਿਖਾਉਣਾ ਪਊਗਾ ਜੀ। ਅਰੇ ਉਹ ਇਸ ਕਰਕੇ ਦਿਖਾਉਣਾ ਪਊਗਾ ਕਿ ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼ ਦੇ ਜਿਹੜੇ ਕਿਸਾਨ ਆਗੂ ਨੇ ਕਿਤੇ ਉਹ ਕਰਨਾਟਕਾ ਦੇ ਵਿੱਚ ਆ ਕੇ ਲੋਕਾਂ ਨੂੰ ਜਿਹੜਾ ਉਹ ਭੜਕਾ ਨਾ ਦੇਣ। ਆਹ ਇਲੈਕਸ਼ਨਾਂ ਜਿਹੜੀਆਂ ਹੋ ਲੈਣ ਦਿਓ ਜਿਹੜੀਆਂ ਸਾਰੇ ਜਗ੍ਹਾ ਦੇ ਉੱਤੇ, ਤੇ ਉਦੋਂ ਬਾਅਦ ਕਰੋਨਾ ਉਹਨਾਂ ਥਾਵਾਂ ਦੇ ਉੱਤੇ ਵੀ ਆਊਗਾ, ਤੇ ਫਿਰ ਜਿਹੜਾ ਜੀ ਇਹ ਸਮੁੱਚਾ ਮੁਲਕ ਦੇ ਉੱਤੇ ਤੁਸੀਂ ਰੌਲਾ ਇਹ ਪਾਇਆ ਜਾਊਗਾ ਕਿ ਛੇਤੀ ਕੀਤਿਆਂ ਲੋਕਡਾਊਨ ਵੱਲ ਨੂੰ ਜਿਹੜਾ ਜੀ ਉਹ ਵਧੋ। ਜਦੋਂ ਜਿਹੜੇ ਮੁਲਕ ਦੇ ਪ੍ਰਧਾਨ ਮੰਤਰੀ ਨੇ ਉਹ ਮੁੱਖ ਮੰਤਰੀਆਂ ਦੀ ਮੀਟਿੰਗ ਲੈਂਦੇ ਆ, ਉਹ ਇਹ ਕਹਿੰਦੇ ਆ ਕਿ ਤੁਸੀਂ ਆਪੋ ਆਪਣੇ ਸੂਬਿਆਂ ਦੇ ਵਿੱਚ ਹੁਣ ਸਖਤੀ ਕਰ ਦਿਓ ਛੇਤੀ ਕੀਤਿਆਂ, ਤੇ ਲੋਕਾਂ ਨੂੰ ਇਹ ਕਹੋ ਕਿ ਜਿਹੜੀ 2 ਗਜ ਦੀ ਦੂਰੀ ਬੜੀ ਜ਼ਰੂਰੀ ਆ, ਤੇ ਜਿਹੜਾ ਮਾਸਕ ਪਾਉਣਾ ਬੜਾ ਜ਼ਰੂਰੀ ਆ। ਦੇਖੋ ਮਾਸਕ ਪਾਉਣ ਦਾ ਕੋਈ ਹਰਜ ਨਹੀਂਗਾ, ਮਾਸਕ ਪਾਉਣਾ ਵਾਕਿਆ ਹੀ ਜਿਹੜਾ ਜੀ ਉਹ ਜ਼ਰੂਰੀ ਆ। ਉਹ ਚਾਹੇ ਵਾਇਰਸ ਹੋਵੇ ਚਾਹੇ ਨਾ ਹੋਵੇ, ਉਹ ਤੁਹਾਨੂੰ ਕਈ ਕਿਸਮ ਤੋਂ ਜਿਹੜੀਆਂ ਜੀ ਉਹ ਗੈਸਾਂ ਵਗੈਰਾ ਉਹਨਾਂ ਤੋਂ ਬਚਾਉਂਦਾ। ਜਿਹੜਾ ਜੀ ਜੇ ਤੁਸੀਂ ਉਹੋ ਜਿਹੀ ਜਗ੍ਹਾ ਦੇ ਉੱਤੇ ਕਿਤੇ ਜਾਂਦੇ ਹੋ, ਜਿਹੜਾ ਡਿਸਟੈਂਸ ਹੈ ਜਿਹੜਾ ਰੱਖਣਾ, ਚਲੋ ਬਾਹਰਲੇ ਮੁਲਕਾਂ ਦੇ ਵਿੱਚ ਤੁਸੀਂ ਕਿਸੇ ਬੈਂਕ ਦੀ ਲਾਈਨ 'ਚ ਲੱਗੇ ਹੋ, ਕਿਤੇ ਲੱਗੇ ਹੋ, ਲੋਕ ਪਹਿਲਾਂ ਹੀ ਡਿਸਟੈਂਸ ਰੱਖਦੇ। ਇੱਥੇ ਤਾਂ ਡਿਸਟੈਂਸ ਨਾਮ ਦੀ ਕੋਈ ਚੀਜ਼ ਨਹੀਂ ਗੀ। ਉਹ ਤੁਹਾਨੂੰ ਅੱਗੇ ਤੋਂ ਅੱਗੇ ਇਨਫੈਕਸ਼ਨ ਤਾਂ ਪੈਦਾ ਕਰਦਾ ਨਾ, ਚਾਹੇ ਉਹ ਕਰੋਨਾ ਦੇ ਰੂਪ ਦੇ ਵਿੱਚ ਹੋਵੇ ਚਾਹੇ ਦੂਜੀ ਹੋਵੇ। ਡਿਸਟੈਂਸ ਰੱਖਣਾ ਵੀ ਬਹੁਤ ਇੱਕ ਵਧੀਆ ਜਿਹੜੀ ਗੱਲ ਹੈ। ਹੱਥ ਧੋਣੇ ਵੀ ਕੋਈ ਮਾੜੀ ਗੱਲ ਜਿਹੜੀ ਉਹ ਨਹੀਂ ਗੀ। ਇਹ ਤਾਂ ਉਂਝ ਹੀ ਅਪਣਾ ਲੈਣੇ ਚਾਹੀਦੇ ਆ, ਜਿਹੜੇ ਨੁਕਤੇ ਨੇ ਮਾੜੇ ਨਹੀਂ ਗੇ। ਪਰ ਇੱਥੇ ਹਰ ਚੀਜ਼ ਦੇ ਪਿੱਛੇ ਜਿਹੜੀ ਉਹ ਸਿਆਸਤ ਵੇਖੀ ਜਾ ਰਹੀ ਹੈ। ਤੁਸੀਂ ਸਭ ਨੇ ਵੀਡੀਓ ਦੇਖੀਆਂ ਹੋਣੀਆਂ, ਵਾਇਰਲ ਹੋਈਆਂ। ਇੱਕ ਵਿਆਹ ਹੋਇਆ ਪਿਛਲੇ ਦਿਨਾਂ ਦੇ ਵਿੱਚ, ਸ਼ਾਹੀ ਵਿਆਹ ਸੀ। ਪੂਰੀ ਜਿਹੜਾ ਮੁਲਕ ਦੇ ਵਿੱਚੋਂ ਉਹਦੇ ਵਿੱਚ ਗੈਸਟ ਸ਼ਾਮਲ ਹੋਏ ਹਜ਼ਾਰਾਂ ਦੀ ਗਿਣਤੀ ਦੇ ਵਿੱਚ। ਵਿਆਹ ਹੋਣ ਦੀ ਦੇਰ ਸੀ, ਬਾਅਦ ਦੇ ਵਿੱਚ ਫੇਰ ਕਰੋਨਾ ਆ ਗਿਆ ਜੀ, ਉਦੋਂ ਨਹੀਂ ਆਇਆ। ਹੁਣ ਇੱਥੇ ਇਹ ਕਰ ਦਿੱਤਾ ਕਿ ਵਿਆਹ ਦੇ ਉੱਤੇ ਤੁਸੀਂ 20 ਤੋਂ ਵੱਧ ਨਹੀਂ ਜਿਹੜਾ ਸ਼ਾਮਲ ਹੋਣੇ। ਕੀ ਉਦੋਂ ਇੰਪਲੀਮੈਂਟ ਹੋਇਆ ਸੀਗਾ ਜੀ? ਇਹ ਜਿਹੜਾ ਉਹ ਵੱਡਾ ਸਵਾਲ ਹੈ। ਜਿਹੜਾ ਤੁਹਾਡਾ ਸਵਾਲ ਆ ਉਹਦੇ ਵਿੱਚ ਹੀ ਉਹਦਾ ਜਵਾਬ ਛੁਪਿਆ ਹੋਇਆ। ਜਦੋਂ ਵੈਕਸੀਨ ਆ ਗਿਆ, ਵੈਕਸੀਨੇਸ਼ਨ ਹੋਣੀ ਸ਼ੁਰੂ ਹੋ ਗਈ, ਵੱਡੇ ਪੱਧਰ ਦੇ ਉੱਤੇ ਹੋਣੀ ਸ਼ੁਰੂ ਹੋ ਗਈ, ਫਿਰ ਇੰਨੀਆਂ ਪਾਬੰਦੀਆਂ ਲਾਉਣ ਦੀ ਕੀ ਲੋੜ ਆ? ਜਿਹੜਾ ਰਾਤ ਨੂੰ ਕਰਫਿਊ ਲੱਗਦਾ, ਹੁਣ ਇੱਥੇ 9 ਵਜੇ ਤੋਂ ਲੈ ਕੇ ਸਵੇਰੇ 5 ਵਜੇ ਤੱਕ ਲੱਗਣ ਲੱਗ ਗਿਆ ਜੀ। ਉਸ ਕਰਫਿਊ ਦੇ ਨਾਲ ਕਿੰਨਾ ਕਰੋਨਾ ਜਿਹੜਾ ਜੀ ਉਹ ਰੁਕ ਗਿਆ? ਕੀ ਉਹਦੇ ਮਰੀਜ਼ ਘਟੇ ਜਦੋਂ ਤੋਂ ਲੱਗਣ ਲੱਗ ਗਿਆ, ਜਾਂ ਮੌਤਾਂ ਦੀ ਗਿਣਤੀ ਜਿਹੜੀ ਸੀ ਉਹ ਘਟ ਗਈ? ਇਹ ਮੌਤਾਂ ਦੇ ਉੱਤੇ ਬਹੁਤ ਹੋ ਹੱਲਾ ਖੜਾ ਕੀਤਾ ਜਾ ਰਿਹਾ। 67 ਮੌਤਾਂ ਰੋਜ਼ ਕੈਂਸਰ ਦੇ ਨਾਲ ਪੰਜਾਬ ਦੇ ਵਿੱਚ ਹੋ ਰਹੀਆਂ ਨੇ, ਉਹਦੇ ਉੱਤੇ ਕੋਈ ਹੋ ਹੱਲਾ ਨਹੀਂ। 12 ਲੋਕ ਸੜਕ ਹਾਦਸਿਆਂ ਦੇ ਵਿੱਚ ਔਨ ਦੀ ਸਪੌਟ ਮਾਰੇ ਜਾ ਰਹੇ ਨੇ ਰੋਜ਼, ਉਹਦੇ ਉੱਤੇ ਕੋਈ ਹੋ ਹੱਲਾ ਨਹੀਂ। 18 ਸਾਲ ਦਾ ਮੁੰਡਾ ਸੀਗਾ, +2 ਚ ਪੜ੍ਹਦਾ, ਨਾਲ 2 ਆਪਣੇ ਮਿੱਤਰ ਬਿਠਾਏ, ਉਹਦੇ ਮਾਂ ਪਿਓ ਨੇ ਚੁੱਕ ਕੇ ਮਰਸਡੀਜ਼ ਫੜਾਈ ਹੋਈ, ਦਾਰੂ ਦੇ ਨਾਲ ਟੁੰਨ 18 ਸਾਲ ਦੇ ਮੁੰਡੇ ਲਿਜਾ ਕੇ 3 ਬੰਦੇ ਮਾਰਤੇ ਮੁਹਾਲੀ ਦੇ ਵਿੱਚ ਜਿਹੜਾ ਜੀ ਉਹ ਸੜਕ ਦੇ ਉੱਤੇ। ਕੋਈ ਕਿਸੇ ਜਗ੍ਹਾ ਦੇ ਉੱਤੇ ਕੋਈ ਬੋਲਦਾ ਹੀ ਨਹੀਂ ਜੀ ਇਹੋ ਜਿਹੀਆਂ ਮੌਤਾਂ ਦੇ ਬਾਰੇ ਦੇ ਵਿੱਚ। ਕਿੰਨੀਆਂ ਮੌਤਾਂ ਏਦਾਂ ਦੀਆਂ ਹੋ ਰਹੀਆਂ ਨੇ, ਔਰ ਜਿਹੜੀਆਂ ਇਹ ਕਰੋਨਾ ਦੇ ਨਾਲ ਡੈਥ ਹੋ ਰਹੀਆਂ ਨੇ, ਮੇਰੀ ਚਾਚੇ ਇਹਦੀ ਵੀ ਇਨਵੈਸਟੀਗੇਸ਼ਨ ਜਿਹੜੀ ਉਹ ਹੋਣੀ ਚਾਹੀਦੀ ਆ। ਵੀ ਦੂਜੀਆਂ ਤੀਜੀਆਂ ਤਾਂ ਨਹੀਂ ਇਹਦੇ ਵਿੱਚ ਕਾਊਂਟ ਕੀਤੀਆਂ ਜਾ ਰਹੀਆਂ। ਇੱਕਦਮ ਇਹ ਡੈਥ 0 ਦੇ ਉੱਤੇ ਚਲੇ ਗਈ ਸੀ ਜਾਂ ਇੱਕ ਅੱਧੀ ਰਹਿ ਗਈ ਸੀ, ਹੁਣ 44-45 ਦੇ ਉੱਤੇ ਪਿਛਲੇ 4-5 ਦਿਨਾਂ ਦੇ ਵਿੱਚ ਕਿਵੇਂ ਜਿਹੜੀਆਂ ਦੀ ਆ ਗਈਆਂ? ਜੇ ਇਹ ਇੰਨੀਆਂ ਮੌਤਾਂ ਆ ਗਈਆਂ ਤੇ ਫਿਰ ਕੀ ਜਿਹੜਾ ਵੈਕਸੀਨ ਹੈ ਉਹਦੇ ਉੱਤੇ ਸਵਾਲ ਨਹੀਂ ਖੜੇ ਹੁੰਦੇ ਜੀ? ਬਿਲਕੁਲ, ਜਿਹੜੀ ਤੁਸੀਂ ਇਨਵੈਸਟੀਗੇਸ਼ਨ ਦੀ ਗੱਲ ਕੀਤੀ ਆ, ਉਹ ਇਹ ਇਸ ਕੰਟਰੀ ਦੇ ਵਿੱਚ ਉਹ ਨਹੀਂ ਹੋਣੀ, ਹੋਰ ਤਾਂ ਕਿਤੇ ਹੋਈ ਜਾਊਗੀ, ਇੱਥੇ ਨਹੀਂ ਹੋਣੀ। ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਜੀ। ਇਸ ਤਰ੍ਹਾਂ ਤੇ ਇਹ ਸਨ ਬਲਤੇਜ ਪੰਨੂ ਜੀ ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਸਮਾਪਤ। ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।